लंबड़ा बड़ा चुप किता जा बैठा, लगदा अज भी छित्तर खा गया है। ਉਹ ਨਹੀਂ ਤਾਇਆ ਨਹੀਂ, ਕਾਹਨੂੰ ਮਸਕਰੀਆਂ ਕਰੀ ਜਾਂਦਾ, ਰੋਜ਼ ਰੋਜ਼ ਛਿੱਤਰ ਥੋੜਾ ਪੈਂਦੇ ਆ। नहीं मैं क्या लंबड़दार नहीं रात खुला आ रहा, पिछा ट्रेनिंग हो गई होगी तेरे थोड़ी सी। ਉਹ ਨਹੀਂ ਤਾਇਆ, ਲੰਬੜਦਾਰ ਨਹੀਂ ਤਾਂ ਤੈਨੂੰ ਪਤਾ ਭੇਕੇ ਗਈ ਹੋਈ ਆ। अच्छा तदे बचा आया। ਮੇਰੀ ਨਾ ਥੋੜੀ ਸਿਹਤ ਜੀ ਢਿੱਲੀ ਰਹੀ ਆ। अच्छा अच्छा 2 ਹਫ਼ਤੇ ਹੋ ਗਏ ਸਿਹਤ ਜੀ ਢਿੱਲੀ ਰਹੀ ਮੈਂ। अच्छा 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 ज्यादा ਖੁਰਾਕ ਨਹੀਂ ਨਾ ਮਿਲੀ ਤਾਂ ਲੰਬੜਦਾਰ ਨਹੀਂ ਕਰੋ ਤਾਂ ਹੀ ਢਿੱਲਾ ਹੋਇਆ ਵਾ, ਕਸਣੇ ਵਾਲਾ ਹੋਇਆ ਵਾ। ਜਦੋਂ ਕੋਲ ਹੁੰਦੀ ਆ ਇਹਨੂੰ ਚਕੰਨਾ ਰੱਖਦੀ ਹੈ ਨਾ। ਹਾਂ ਇਹਨੂੰ ਖੁਰਾਕ ਪੂਰੀ ਮਿਲਦੀ ਆ। ਨਹੀਂ ਤਾਇਆ, ਖੁਰਾਕਾਂ ਦੀ ਗੱਲ ਨਹੀਂ ਹੈਗੀ, ਖੁਰਾਕ ਤਾਂ ਠੀਕ ਹੀ ਮਿਲਦੀ ਆ। ਤੈਨੂੰ ਪਤਾ ਗਰਮੀ ਬਹੁਤ ਆ ਹੁਣ, ਗਰਮੀ ਤਾਂ ਹੈਗੀ ਆ ਤੇ ਉਹਦੇ ਨਾਲ ਥੋੜਾ ਜਿਹਾ ਨਤੀਜਾ ਜਿਹਾ ਚੜਿਆ ਤੇ ਟੁੱਟਣ ਦਾ ਨਾਂ ਨਹੀਂ ਲੈਂਦਾ ਸੀ। ਅਮਲੀ ਤੋਂ ਮੰਗਣਾ ਨਹੀਂ 2 ਕੱਪ ਟੂਟਿਆਂ ਦੇ ਠੀਕ ਹੋ ਜਾਂਦਾ ਨਾ। ਉਹ ਤਾਂ ਮੈਂ ਇਲਾਜ ਲੂਜ ਪੈਸੇ ਕਰਾਉਂਦਾ ਰਿਹਾ ਆ ਨਾਲ, ਪਰ ਉਹਨੇ ਕਿਹਾ ਵੀ ਆਰਾਮ ਕਰ। ਅੱਛਾ ਤੇ ਉੱਪਰ ਹੁਣ ਲੰਬੜਦਾਰ ਨਹੀਂ ਹੈ, ਨਹੀਂ ਇੱਕ ਤਾਂ ਚਲੋ ਸੋਖਿਆ ਲੰਬੜਦਾਰ ਨਹੀਂ ਘਰ ਹੈ ਨਹੀਂ ਤਾਂ ਦੂਜਾ ਹੱਥ ਫਿਰ ਜਾਣਾ ਸੀ ਮੇਰੇ। ਨਹੀਂ ਗੱਲ ਹੈਗੀ ਆ। ਤੇ ਪਰ ਤਾਂ ਬਿਮਾਰੀ ਤਾਂ ਚੱਲ ਨਿਕਲ ਜੂਗੀ, ਅੱਛਾ ਹੌਲੀ ਹੌਲੀ ਮੈਂ ਠੀਕ ਵੀ ਹੁੰਦਾ ਜਾਣ ਡਿਆ ਆ। ਅੱਛਾ ਪਰ ਜਿਹੜਾ ਮੈਂ ਨਵਾਂ ਨਾ ਮੈਨੇਜਰ ਕਿਰਾਏਦਾਰ ਰੱਖਿਆ ਆਪਣੇ ਹਵੇਲੀ ਵਾਲੇ ਪਾਸੇ, ਅੱਛਾ ਇਤੋਂ ਬੜਾ ਮੈਂ ਤੰਗ ਹੋਇਆ। ਕਿਉਂ ਕੀ ਕਰਤਾ? ਮੈਨੂੰ ਤਾਂ ਲੱਗਦਾ ਸੀਗਾ ਸਭ ਤੋਂ ਜ਼ਿਆਦਾ ਕੱਬੇ ਬੰਦੇ ਹੈਗੇ ਮਾਸਟਰ। ਹਾਂ ਇਹ ਮਾਸਟਰ ਦਾ ਬੰਦਾ ਠੀਕ ਹੈ ਯਾਰ, ਤੂੰ ਬਣਾਵੇਂ ਆ। ਇਹ ਓਵਰਆਲ ਦੱਸਦਾ। ਇਹ ਮੈਨੂੰ ਲੱਗਦਾ ਤੁਹਾਡੀ ਤਾਂ ਸਕੂਲੇ ਪੜ੍ਹਦੇ ਸੀ, ਉਹਦੀ ਕੋਈ ਪ੍ਰੋਬਲਮ ਆ। ਨਹੀਂ ਤਾਇਆ ਮੈਂ ਦੱਸੂ ਬਾਅਦ ਚੋਂ ਤੈਨੂੰ, ਪਹਿਲਾਂ ਇਹਦੀ ਗੱਲ ਸੁਣ ਫੇਰ ਦੱਸਦਾ ਤੂੰ ਮਾਸਟਰ ਵਾਲੀ। ਮੈਨੂੰ ਜਾਣੀ ਨਾ ਜ਼ਿੰਦਗੀ ਪਰ ਭੁਲੇਖਾ ਹੀ ਰਿਹਾ ਤਾਇਆ ਵੀ ਸਭ ਤੋਂ ਜ਼ਿਆਦਾ ਜਿਹੜੀ ਨਾ ਕੌਮ ਆ ਉਹ ਕੱਬੀ ਮਾਸਟਰ ਹੀ ਆ। ਅੱਛਾ। ਪਰ ਨਾ ਮੈਂ ਗਲਤ ਆ, ਹਾਂ ਮੈਂ ਜਮਾਂ ਹੀ ਗਲਤ ਆ। ਅੱਛਾ ਸਭ ਤੋਂ ਜ਼ਿਆਦਾ ਕੱਬੇ ਨਾ ਬੈਂਕਾਂ ਦੇ ਮੈਨੇਜਰ ਆ, ਅੱਛਾ ਅੱਛਾ ਟਿਕਟ ਨਹੀਂ ਦਿੰਦੇ। ਕਾਹਦਾ ਟਿਕਟ? ਬਈ ਇੱਕ ਤਾਂ ਤੈਨੂੰ ਮੈਂ ਕਿਰਾਏਦਾਰ ਰੱਖ ਲਿਆ, ਅੱਛਾ ਦੂਸਰਾ ਮੈਂ ਬਿਮਾਰ ਹੋਇਆ ਆ। ਵੀ ਤੂੰ ਮਾੜਾ ਮੋਟਾ ਖਬਰਸਾਰ ਲੈ ਕੇ ਚੱਲਦਾ, ਨਵਾਂ ਤਾਂ ਆਇਆ ਅਜੇ ਹਫਤਾ ਨਹੀਂ ਹੋਇਆ ਨਾ, ਉਹਨੂੰ ਮੇਰੇ ਬਾਰੇ ਜਾਣਕਾਰੀ ਆ। ਉਹ ਤੈਨੂੰ ਪਤਾ ਇਹ ਆਪਣੇ ਨੂੰ ਨਾ ਪੜ੍ਹੇ ਲਿਖੇ ਜਿਹਾ ਬਹੁਤ ਮਹਿਸੂਸ ਹੁੰਦਾ ਇਹਨਾਂ ਨੂੰ। ਤੂੰ ਕਿਹੜਾ ਘੱਟ ਫੜਿਆ ਲੰਬੜਾ? ਮੈਂ ਹਜੇ ਦੱਸਿਆ ਨਹੀਂ ਹੈਗਾ, ਮੈਂ ਤਾਂ ਮਾਸਟਰ ਨੂੰ ਦੱਸਦਾ ਹੁੰਦਾ ਵੀ ਮੈਂ ਪੜ੍ਹਿਆ ਲਿਖਿਆ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਮੈਂ ਬੜਾ ਬਿਮਾਰ ਆ, ਇਹ ਮੈਨੇਜਰ ਨੇ ਸਵੇਰ ਨੂੰ ਜਦੋਂ ਨਿਕਲਣਾ ਨਾ ਕੰਮ ਤੇ ਮੈਨੂੰ ਲੂਤੀ ਲਾ ਕੇ ਜਾਂਦਾ ਹੈ। ਉਹ ਕਹਿੰਦਾ ਰੋਜ਼ ਮੈਨੂੰ ਛੇੜ ਕੇ ਜਾਂਦਾ, ਆ ਤੂੰ ਕਹਿੰਦਾ ਮਰਿਆ ਜਾਂ ਇੱਥੇ ਪਿਆ ਰਹਿਣਾ, ਕਦੀ ਬਾਹਰ ਅੰਦਰ ਵੀ ਜਾਇਆ ਕਰ, ਤੈਨੂੰ ਦੀਨ ਦੁਨੀਆ ਦੀ ਕੋਈ ਖਬਰ ਵੀ ਹੋਵੇ। ਅੱਛਾ ਹੈ ਵੀ ਇਹਨੂੰ ਪੁੱਛੇ ਲੰਬੜ ਨੂੰ ਦੀਨ ਦੁਨੀਆ ਦੀ ਖਬਰ ਨਹੀਂ ਹੈਗੀ। ਮੈਂ ਕਿਹਾ ਤੂੰ ਪੁੱਛ ਲਾ ਮੇਰੇ ਕੋਲ ਕਿਹੜੀ ਖਬਰ ਲੈਣੀ ਆ। ਉਹ ਤਾਂ ਮੰਮੀ ਗੱਲ ਮੰਨਦਾ ਕਿ ਲੰਬੜ ਹੋਇਆ ਕੁੱਤਾ ਹੋਇਆ, ਇਹ ਸਾਰੀ ਦੁਨੀਆ ਦੀ ਖਬਰ ਰੱਖਦੇ ਆ। ਤੂੰ ਨਹੀਂ ਨਿਕਲ ਦਿੰਦਾ ਅੱਜ ਲੱਗਦਾ। ਗੱਲ ਕਰ ਤੇ ਹੁਣ 2-4 ਦਿਨ ਦੀ ਏਦੀ ਗੱਲ ਚੱਲੀ ਜਾਂਦੀ ਹੈ। ਕਦੀ ਸਵੇਰ ਨੂੰ ਉੱਠਦਾ ਕਹਿੰਦਾ ਤੈਨੂੰ ਬਿਲ ਕਲਿੰਟਨ ਪਤਾ ਕੌਣ ਆ? ਵੀ ਹੁਣ ਮੈਨੂੰ ਕੀ ਪਤਾ ਬਿਲ ਕਲਿੰਟਨ ਕੌਣ ਹੈ? ਮੈਂ ਕਹਿੰਦਾ ਮੈਨੂੰ ਨਹੀਂ ਪਤਾ। ਅੱਛਾ ਸ਼ਾਮ ਨੂੰ ਆਊਗਾ ਕੋਈ ਨਵਾਂ ਨਾਂ ਹੋਰ ਚੰਦ ਚਾੜ ਦੂਗਾ, ਆਖੇ ਤੈਨੂੰ ਨੈਲਸਨ ਮੰਡੇਲਾ ਪਤਾ। ਸਵੇਰੇ ਫੇਰ ਆਇਆ ਕਹਿੰਦਾ ਤੈਨੂੰ ਡਾਕਟਰ ਮਨਮੋਹਨ ਸਿੰਘ ਪਤਾ ਕੌਣ ਆ? ਮੈਂ ਕਹਿੰਦਾ ਮੈਨੂੰ ਨਹੀਂ ਪਤਾ। ਅੱਛਾ ਕਹਿੰਦਾ ਇੱਥੇ ਮੰਜੀ ਜੇ ਤੇ ਬੈਠਾ ਰਹਿਣਾ ਆ, ਮਰਿਆ ਜਾ ਰਹਿੰਦਾ ਆ, ਜੇ ਕਿਤੇ ਬਾਹਰ ਅੰਦਰ ਜਾਵੇਂ ਤੈਨੂੰ ਪਤਾ ਹੋਵੇ। ਇੱਕ ਕਹਿੰਦਾ ਹੋਰ ਨਾਂ ਲਾਇਆ ਤਾਂ ਉਹਨੇ ਬਾਹਰ ਲਾ ਜਾ, ਕਹਿੰਦਾ ਤੈਨੂੰ ਰੋਨਾਲਡੋ ਪਤਾ ਕੌਣ ਆ? ਮੈਨੂੰ ਵੀ ਪਤਾ, ਮੈਂ ਤਾਂ ਆਪ ਇੱਥੇ ਰੋਂਦਾ ਫਿਰਦਾ ਰਹਿਣਾ, ਮੈਨੂੰ ਵੀ ਪਤਾ ਰੋਨਾਲਡੋ ਕੌਣ ਆ। 2000 ਉਹਨੇ ਹੋਰ ਛੱਡੇ। ਮੈਂ ਕਿਹਾ ਵੀ ਮੈਂਜਰਾ ਇੱਥੇ ਬੈਠ ਮਹੀਨਾ, ਮੈਂ ਕਿਹਾ ਮੰਜੀ ਤੇ। ਅੱਛਾ ਮੈਂ ਕਿਹਾ ਤੈਨੂੰ ਪਤਾ ਮੁਖਤਿਆਰ ਸਿੰਘ ਲੰਬੜ ਕੌਣ ਆ? ਪੈ ਗਿਆ 705 ਚ। ਕਹਿੰਦਾ ਮੈਨੂੰ ਨਹੀਂ ਪਤਾ। ਮੈਂ ਕਿਹਾ ਚਲੋ ਸੌਰੀ ਦੇ ਆ, ਬਾਹਰੇ ਤੁਰਿਆ ਫਿਰਦਾ ਰਹਿਣਾ, ਘਰੇ ਰਹੇ ਤਾਂ ਪਤਾ ਹੋਵੇ ਲੰਬੜ ਕੌਣ ਆ। ਘੇਰਾ ਵਾਲਿਆ ਲੰਬੜ ਮੈਂ ਨਿਚੋੜ ਕੱਢ ਦਿੱਤਾ। ਜਿੰਨੇ ਘਟਾਲੇ ਇਹ ਮੈਨੇਜਰ ਕਰਦੇ ਆ ਨਾ, ਮੈਂ ਤਾਂ ਸ਼ੱਕ ਮਾਸਟਰਾਂ ਦੇ ਸੀਗੀ। ਮੈਂ ਕਿਹਾ ਇਹ ਪੈਸੇ ਪੂਏ ਖਾਂਦੇ ਆ 20 ਰੁਪਏ ਦੇ। ਇਹ ਜਿੰਨੇ ਘਟਾਲੇ ਇਹ ਮੈਨੇਜਰ ਕਰਦੇ ਨਾ, ਰਹੇ ਰੱਬ ਦਾ ਨਾਮ, ਲੁੱਟ ਲਿਆ ਇਹਨਾਂ ਨੇ ਪੂਰੇ ਪੰਜਾਬ ਨੂੰ। ਇਹਨਾਂ ਨੇ ਕਾਹਨੂੰ ਲੁੱਟਿਆ? ਲੁੱਟਣ ਵਾਲੇ ਸਾਰੇ ਹੋਰ ਮੰਤਰੀ ਮੁੰਤਰੀ ਬਥੇਰੇ ਬੈਠੇ, ਅੱਛੂ ਵਰਗੇ ਕਿਉਂ ਮਾਸਟਰ? ਲੁੱਟਣ ਵਾਲੇ ਤਾਂ ਇਹ ਤਾਂ ਮੈਨੂੰ ਲੱਗਦਾ ਵੀ ਲੰਬੜਾ ਘਰੇ ਹੀ ਤੂੰ ਬਣਾ ਲਈ ਇਹ ਗੱਲ। ਜਿਹੜੇ ਜਿੰਨਾ ਰਾਜਨੀਤਿਕ ਲੋਕਾਂ ਨੇ ਇੱਥੇ ਗਲਬਾ ਬਣਾਇਆ ਆ, ਇਹਦੇ ਵਿੱਚ ਮੈਨੇਜਰ ਤਾਂ ਕਿਤੇ ਨਹੀਂ ਟਿਕਦੇ। ਲਾਗੇ ਛਾਗੇ ਵੀ ਨਹੀਂ, ਰਹਿਣ ਖੂਨ ਚ ਮਿਲਦੀ ਵਿਚਾਰੀ। ਨਹੀਂ ਮਾਟਰਾ, ਮੇਰਾ ਬਾਹ ਪੈਂਦਾ ਨਾ ਨਾ, ਤੈਨੂੰ ਪਤਾ ਫਿਰ ਜਦੋਂ ਕਚਹਿਰੀਆਂ ਕਚੂਰੀਆਂ ਜਾਣਾ, ਫਿਰ ਉਹ ਤੈਨੂੰ ਪਤਾ ਜਿਹੜੀ ਕੁੜੀਆਂ ਬਾਹਰ ਬੂਰ ਜਾਂਦੀਆਂ ਉਹ ਅੰਗਰੇਜ਼ੀ ਜੀ ਕਰਕੇ, ਤੇ ਇਹ ਜਿਹੜੇ ਸਟੇਟਮੈਂਟ ਆਈਆਂ ਬਣਾਉਂਦੇ ਆ, ਅਕਾਊਂਟਾਂ 'ਚ ਪੈਸੇ ਪਾਉਂਦੇ ਆ, ਜਿਹੜੀ ਪੈਂਦੀ ਆ ਸਾਰੀਆਂ ਨਕਲੀ ਬਣਾਉਂਦੇ ਆ। ਇਹ ਕਿਹੜੇ ਝੂਠੇ ਪੈਸੇ ਪੂਸੇ ਦਿਖਾ ਲੈਣੇ ਹੁੰਦੇ ਆ। ਲੰਬੜਾ ਤੇਰਾ ਬੀਜੇ ਵੀ ਕਾਹੇ ਨਹੀਂ ਲੱਗਦੇ ਹੁਣ। ਪਤਾ ਹੈ ਅਸਲ ਵਿੱਚ ਗੱਲ ਇਹ ਆ ਵੀ ਜਿਹਦਾ ਜਿੱਥੇ ਹੱਥ ਪੈਂਦਾ ਉੱਥੇ ਕਰਪਟ ਆ। ਹੁਣ ਲੰਬੜ ਆ, ਲੰਬੜ ਦਾ ਜਿਹੜਾ ਕੰਮ ਹੈ ਜਿੰਨੇ ਕੁ ਜੋਗਾ ਇਹ ਆ ਉਹਨੇ ਕੁ ਜੋਗਾ ਇਹ ਵੀ ਕਰ ਲੈਂਦਾ। ਇਹ ਮਾਸਟਰ ਹੈਗੇ ਚਲੇ ਦੀ ਮੱਛੀ। ਬਾਕੀ ਜਿਹੜੇ ਸਾਡੇ ਹੈਗੇ ਆ ਮੰਤਰੀ ਵਗੈਰਾ, ਉਹ ਹੈਗੇ ਦਰਿਆਵਾਂ ਦੇ, ਸਮੁੰਦਰਾਂ ਦੇ ਮੱਛ। ਤੂੰ ਵੀ ਆਪਣੇ ਦਾ ਠੀਕ ਗਿਆ ਤੇ ਬਾਕੀ ਵੀ ਠੀਕ ਗਿਆ। ਉਹ ਮੈਨੂੰ ਇੱਕ ਗੱਲ ਦੱਸ ਮਾਸਟਰ,
ਹੁਣ ਅਸ਼ੂ ਵਾਲੀ ਗੱਲ ਚੱਲਦੀ ਆ, ਕਹਿੰਦੇ ਉਹਨੇ ਜਿਹੜੇ ਉਹ ਹੇਰ ਫੇਰੀ ਕੀਤੀ ਆ, ਜੇ ਟਰਾਂਸਪੋਰਟ 120% ਕਹਿੰਦੇ ਵਾਧੂ ਲੈ ਲਿਆ, ਇਹ ਕੀ ਰੌਲਾ ਹੋਵੇ ਮਾਸਟਰ? ਦੇਖੋ ਭਾਰਤ ਭੂਸ਼ਣ ਆਸ਼ੂ ਤਾਇਆ ਵੀ ਜੇ ਇਦਾਂ ਹੁਣ ਲੰਬੜ ਦੱਸਦਾ, ਬੰਦੇ ਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ, ਭਾਵੇਂ ਕਿ ਬਿਜ਼ਨਸ ਮਾਈਂਡਡ ਬੰਦੇ ਸੀ ਸ਼ੁਰੂ ਤੋਂ, ਡੈਰੀ ਫਾਰਮ ਇਹਨਾਂ ਦੇ ਹੁੰਦੇ ਸੀ, ਇਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਰਹੇ ਆ ਖਾੜਕੂਵਾਦ ਵੇਲੇ। ਐਜ਼ ਏ ਹਿੰਦੂ ਲੀਡਰ ਦੇ ਤੌਰ ਦੇ ਉੱਤੇ ਕਾਂਗਰਸ ਨੂੰ ਇਹਨੂੰ ਉਭਾਰਿਆ, 3 ਵਾਰੀ ਕੌਂਸਲਰ ਬਣਿਆ, ਉਸ ਤੋਂ ਬਾਅਦ 2 ਵਾਰੀ ਐਮਐਲਏ ਬਣਿਆ, 1 ਵਾਰੀ ਇਹ ਡਿਪਟੀ ਜਿਹੜਾ ਪ੍ਰਧਾਨ ਵੀ ਬਣਾਇਆ ਗਿਆ ਕਾਂਗਰਸ ਵੱਲੋਂ ਵਿਧਾਨ ਸਭਾ ਦੇ ਵਿੱਚ। ਫਿਰ ਐਜ਼ ਏ ਹੋਰ ਵੀ ਬਹੁਤ ਸੀਨੀਅਰ ਜਿਹੜੇ ਬੰਦੇ ਸੀਗੇ ਉੱਥੇ ਲੁਧਿਆਣੇ ਦੇ ਵਿੱਚ ਹਿੰਦੂ ਜਿਹੜੇ ਸੀਗੇ, ਪਰ ਇਹਨੂੰ ਜ਼ਿਆਦਾ ਮੌਕਾ ਦਿੱਤਾ ਕਿਉਂਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਵੀ ਬੰਦੇ ਇਦਾਂ ਦੇ ਚਾਹੀਦੇ ਜਿਹੜੇ ਥੋੜੀ ਅਗਰੈਸਿਵ ਹੋਣ, ਥੋੜੀਆਂ ਤੱਤੇ ਜਾਂ ਬੋਲਦੇ ਹੋਣ, ਉਹਨਾਂ ਨੂੰ ਲੱਗਦਾ ਵੀ ਦੂਜੀਆਂ ਪਾਰਟੀਆਂ ਨੂੰ ਘੇਰਨ ਦੇ ਵਿੱਚ ਸਾਡੇ ਇਹ ਕੰਮ ਹੋ ਦਊਗੀ। ਆਸ਼ੂ ਬਿਲਕੁਲ ਇਸੇ ਤਰੀਕੇ ਨਾਲ ਉੱਭਰਿਆ। ਪਰ ਆ ਜਿਹੜਾ ਹੁਣ ਕੇਸ ਜਿਹੜਾ ਆਇਆ, ਇਹ ਠੇਕੇਦਾਰਾਂ ਨੇ ਅਸਲ ਦੇ ਵਿੱਚ ਇਹਨਾਂ ਦੇ ਉੱਤੇ ਕੀਤਾ, ਵਿਜੀਲੈਂਸ ਨੇ ਚਲੋ ਕਾਰਵਾਈ ਕੀਤੀ। ਇਹਦੇ ਵਿੱਚ ਦੋਸ਼ ਇਹ ਲੱਗਦਾ ਵੀ ਜਿਹੜਾ ਇਹ ਜਦੋਂ ਇਹ ਖੁਰਾਕ ਸਪਲਾਈ ਵਿਭਾਗ ਦਾ ਸੀਗਾ, ਸਪਲਾਈ ਦਾ ਕੰਮ ਜਿਹੜਾ ਆ ਮੰਡੀਆਂ ਤੋਂ ਬਾਅਦ ਦੇ ਵਿੱਚ ਜਾਣੀ ਟਰਾਂਸਪੋਰਟੇਸ਼ਨ, ਉਹਦੇ ਵਿੱਚ ਜਿਹੜੇ ਦਾਣੇ ਆ ਜਾਂ ਜੋ ਵੀ ਮੰਡੀ ਦੀ ਢੋਆ ਢਵਾਈ ਉਹਦੇ ਜਿਹੜੇ ਆ ਪੈਸੇ ਜਿਹੜੇ ਆ ਟੈਂਡਰ ਮੰਗੇ ਜਾਂਦੇ ਆ, ਉਹ ਕਿਹਾ ਜਾਂਦਾ ਵੀ ਇਹਨੇ ਆਪਣੇ ਚਹੇਤਿਆਂ ਨੂੰ ਦਿੱਤੇ ਆ। ਉਹ ਜਿਹੜੇ ਦੋਸ਼ ਜਿਹੜੇ ਲੱਗੇ, ਪਹਿਲਾਂ ਹੀ ਇਹਨੇ ਜੂਨ ਮਹੀਨੇ ਦੇ ਵਿੱਚ ਪਹਿਲਾਂ ਹੀ ਇਹਨੇ ਅਗਾਊਂ ਜ਼ਮਾਨਤ ਮੰਗ ਲਈ ਸੀ, ਪਹਿਲਾਂ ਹੀ ਜਾਣੀ ਇਹਨੂੰ ਡਰ ਤਾਂ ਪਹਿਲੇ ਪਤਾ ਲੱਗ ਗਿਆ ਸੀ, ਪਹਿਲੇ ਲੱਗ ਗਿਆ ਸੀ, ਅੱਜ ਤੋਂ 2-3 ਮਹੀਨੇ ਪਹਿਲਾਂ ਦਾ ਇਹਨੂੰ ਪਤਾ ਸੀ ਵੀ ਕੁਛ ਨਾ ਕੁਛ ਤਾਂ ਹੋਣਾ। ਇਹ ਸ਼ਰੇਆਮ ਵਿਗਾੜ ਵੀ ਰਿਹਾ ਸੀ, ਪਰ ਜਿਸ ਤਰੀਕੇ ਦੇ ਨਾਲ ਹੁਣ ਵਿਰੋਧ ਕੀਤਾ ਜਦੋਂ ਗ੍ਰਿਫਤਾਰ ਕਰਨ ਆ ਗਏ, ਉਹ ਬੜਾ ਲੱਗਾ ਵੀ ਜੇ ਤੁਸੀਂ ਸੱਚੇ ਆ ਫੇਰ ਤੁਸੀਂ ਸਿੱਧੇ ਕਹੋ ਲਓ ਜੀ ਤੁਸੀਂ ਇਨਵੈਸਟੀਗੇਸ਼ਨ ਕਰੋ, ਜਿੱਥੇ ਮੈਨੂੰ ਲੈ ਕੇ ਜਾਣਾ ਲੈ ਕੇ ਜਾਓ, ਨਾਲੇ ਤੁਸੀਂ ਇਹੀ ਕਹਿੰਦੇ ਆ ਵੀ ਅਸੀਂ ਜਿਹੜੇ ਦੇਸ਼ ਲਈ ਕੁਰਬਾਨੀਆਂ ਦਿੰਦੇ ਆ ਵੀ ਕੁਰਬਾਨੀ ਹੁਣ ਥੋੜੀ ਜਿਹੀ ਰੱਖ ਲਓ, ਉੱਥੇ ਜਾ ਕੇ ਉਹਨਾਂ ਨੂੰ ਅਸਿਸਟ ਕਰਨਾ ਚਾਹੀਦਾ। ਜਦ ਕਿ ਦੂਜੇ ਪਾਸੇ ਰਵਨੀਤ ਬਿੱਟੂ ਜਿਹੜਾ ਜਿਸ ਤਰੀਕੇ ਨਾਲ ਰੋਕ ਰਿਹਾ, ਖਲਲ ਪਾ ਰਿਹਾ, ਉਹ ਤੋਂ ਏਦਾਂ ਲੱਗਦਾ ਆ ਵੀ ਜਿਹੜੇ ਬੰਦੇ ਇਹਨਾਂ ਦੇ ਏਦਾਂ ਆ ਜਿਸ ਤਰ੍ਹਾਂ ਵਿਰੋਧ ਕੀਤਾ, ਜਿੱਦਾਂ ਧਰਨੇ ਲੱਗੇ, ਉਹ ਤੋਂ ਤਾਂ ਏਦਾਂ ਲੱਗਦਾ ਆ ਵੀ ਜਿਹੜੇ ਜਿੰਨੇ ਕਰਪਟ ਬੰਦੇ ਆ ਬਚਾਉਣ ਲਈ ਵੀ ਲੋਕੀ ਆ ਜਾਂਦੇ ਆ। ਉਹ ਸਾਰਿਆਂ ਨੂੰ ਮਾਸਟਰ ਆਉਂਦਾ ਆਪਣਾ ਡਰ ਵੀ ਜੇ ਫੜਿਆ ਗਿਆ ਦਸਾਂ ਤੇ ਨਾ ਇਹ ਲਊ, ਫਿਰ ਬਾਰੀ ਉਹਨਾਂ ਦੀ ਵੀ ਆ ਜਾਣੀ। ਫੜਿਆ ਤਾਂ ਉਹ ਤੇਲੂ ਰਾਮ ਠੇਕੇਦਾਰ ਸੀ, ਬਾਅਦ ਵਿੱਚ ਇਹਦੇ ਪੀਏ ਦਾ ਨਾਂ ਵੀ ਆ ਗਿਆ, ਹੋਰ ਕਾਂਗਰਸ ਆਗੂਆਂ ਦੇ ਵੀ ਨਾਂ ਗਏ, ਈਵਨ ਇਹ ਵੀ ਕਿਹਾ ਜਾਂਦਾ ਵੀ ਕੁਛ ਆਮ ਆਦਮੀ ਪਾਰਟੀ ਦੇ ਹੁਣ ਵਿਧਾਇਕ ਬਣੇ ਹੋ ਆ, ਉਹਨਾਂ ਦੇ ਵੀ ਕਹਿੰਦੇ ਨਾਂ ਵਿੱਚ ਗਿਆ। ਇਹਦੇ ਕੱਲਾ ਇੱਕ ਦਾ ਬੰਦਾ ਨਹੀਂ ਹੁੰਦਾ, ਇਸੇ ਕਰਕੇ ਤਾਂ ਅਕਾਲੀ ਇਹਨਾਂ ਦੇ ਉੱਤੇ ਕਰਦੇ ਨਹੀਂ ਸੀ, ਜਦੋਂ ਇਹ ਆਉਂਦੇ ਸੀ ਅਕਾਲੀਆਂ ਤੇ ਨਹੀਂ ਸੀ ਕਰਦੇ, ਕਿਉਂਕਿ ਇਹ ਰਲੇ ਮਿਲੇ ਸੀ ਦੋਨੇ ਤਰ੍ਹਾਂ ਦੇ ਬੰਦੇ ਨੂੰ। ਸਾਰੇ ਮਾਸਟਰ ਲੁੱਟ ਕੇ ਖਾਂਦੇ ਆ, ਸਾਰੇ ਚੋਰ ਆ, ਅਗਰ ਇੱਕ ਉਂਗਲੀ ਕਰਨਗੇ ਤਾਂ ਆਪ ਵੀ ਫਸਦੇ ਆ। ਗੱਲ ਵਿੱਚੋਂ ਇਹੀ ਆ ਨਾ। ਬਿਲਕੁਲ ਤਾਇਆ ਆ ਮੇਰੀ ਸਕੂਟਰੀ ਲੈ ਕੇ ਗਏ ਸੀ ਅੱਜ, ਬੰਦੇ ਆਏ ਸੀ, ਨੰਬਰ ਦਾ ਕੋਈ ਚੱਕਰ, ਉਹ ਕੀ ਹੋਣਾ? ਉਹ ਫਿਰ ਕਮਲੀਆ ਏਦਾਂ ਆ, ਹਾਂ ਜਿਹੜਾ ਆਸੂ ਸੀ ਨਾ ਇਹ, ਆਹੋ ਜਦੋਂ ਢੋਆ ਢੋਆਈ ਦਾ ਕੰਮ ਕਰਦੇ ਸੀ, ਐਵੇਂ ਝੂਠੇ ਨੰਬਰ ਪਾਤੇ, ਤੇਰੀ ਸਕੂਟੀ ਦਾ ਨੰਬਰ ਪਾਤਾ ਹੋਣਾ। ਤੁਹਾਡੇ ਮੈਂ ਵੀ ਸਪਲਾਈ ਕਰਦੇ ਨੇ, ਇੰਨਾ ਪਤਾ ਨਹੀਂ ਲੱਗਾ ਕੰਮ ਵੀ ਕੀਤੇ, ਹੋਰ ਕੰਮ ਕੀਤਾ ਮਾਸ਼ਾ ਏਦਾਂ ਹੀ ਹੋਈ ਨਾ। ਇਹਦੀ ਜਿਹੜੀ ਸਕੂਟੀ ਤੇ ਹੋ ਸਕਦਾ ਪਤਾ ਨਹੀਂ ਕਿੰਨੇ ਟਰੱਕ ਜਿਹੜੇ ਆ ਢੋ ਢਵਾਈ ਹੋ ਗਈ ਹੈ, ਉਹ ਨੰਬਰ ਪਾਤਾ ਵੀ ਤੇਰੀ ਸਕੂਟੀ ਦਾ ਨੰਬਰ, ਵੀ ਟਰੱਕ ਜਿਹੜਾ ਆ ਉਹ ਦਾਣੇ ਲੈ ਕੇ ਗਿਆ ਹਰਿਆਣੇ ਨੂੰ ਜਾਂ ਹੋਰ ਪਾਸੇ ਨੂੰ। ਮੇਰੀ ਸਕੂਟੀ ਟਰੱਕ ਆ, ਕਾਗਜ਼ਾਂ ਦੱਸਾਂ ਮੈਂ ਸਰਕਾਰੀ ਕਾਗਜ਼ਾਂ ਜੋ ਵੀ ਹੁਣ ਏਦਾਂ ਕਰੀ, ਹੁਣ 4-5 ਬੰਦੇ ਹੋਰ ਬਿਠਾ ਕੇ ਚੱਲੀ ਉੱਥੇ। ਹੁਣ ਇਹੀ ਕਰਾਂਗੇ ਨਾ, ਟਰੱਕ ਤੇ ਆ ਮੈਂ ਟਰੱਕ ਲਗਾ ਦੇਣਾ, ਸਕੂਟਰੀ ਕਢਾ ਕੇ ਤੈਨੂੰ ਦੱਸਾਂ। ਇਹ ਤਾਂ ਆ ਇਕੱਲੇ ਪੰਜਾਬ ਦੀ ਗੱਲ ਨਹੀਂ, ਹੋਰ ਸਟੇਟਾਂ ਦੇ ਵਿੱਚ ਵੀ ਘਪਲੇ ਕਾਫੀ ਇਦਾਂ ਹੀ ਹੁੰਦੇ ਰਹੇ ਆ ਵੀ ਨੰਬਰ ਫੇਕ ਜਿਹੜੇ ਲਾ ਦੋ, ਤੇ ਬਾਅਦ ਵਿੱਚ ਅਸਲ ਵਿੱਚ ਠੇਕੇਦਾਰ ਵੀ ਇਹੀ ਕਹਿੰਦੇ ਆ ਵੀ ਅਸੀਂ ਇੰਨੇ ਘੱਟ ਭਾਅ ਦੇ ਉੱਤੇ ਚੁੱਕਣ ਨੂੰ ਤਿਆਰ ਸੀ, ਪਰ ਇਹ ਪਤਾ ਨਹੀਂ ਕੀ ਜੜੀ ਬੂਟੀ ਸੀ ਵੀ ਇਹਦੇ 10-20 ਕੇ ਠੇਕੇਦਾਰ ਆ, ਉਹਨਾਂ ਨੂੰ ਹੀ ਟੈਂਡਰ ਮਿਲਦੇ ਸੀ। ਟੈਂਡਰ ਭਰਨ ਤੇ ਕਈ ਸੈਂਕੜੇ ਆ, ਬਿਲਕੁਲ ਭਰਦੇ ਤਾਂ ਹਜ਼ਾਰਾਂ ਹੀ ਸੀਗੇ, ਪਰ ਉਸ ਤੋਂ ਬਾਅਦ ਟੈਂਡਰ ਮਿਲਦੇ ਸੀ 20 ਜਾਂ 25। ਇਹ ਹਰ ਸਰਕਾਰ ਆਪਣੇ ਚਹੇਤਿਆਂ ਨੂੰ ਹੀ ਦਿੰਦੀ ਆ, ਭਾਵੇਂ ਕਿ ਇਸੇ ਕਰਕੇ ਸੈਂਟਰ ਸਰਕਾਰ ਨੇ ਕਿਹਾ ਵੀ ਈ ਟੈਂਡਰਿੰਗ ਹੋਊਗੀ, ਆਨਲਾਈਨ ਹੋਊਗੀ ਬਿਜਲੀ, ਪਰ ਉਹਦੇ ਵਿੱਚ ਵੀ ਕੋਈ ਨਾ ਕੋਈ ਨਹੀਂ ਰਾਹ ਜਿਹੜਾ ਆ ਲੱਭ ਲੈਂਦੇ ਆ, ਹਨਾ ਰਾਹ ਲੱਭ ਲੈਣਾ ਹੈ। ਤਾਇਆ ਉਹ ਜੇ ਇਹਨਾਂ 'ਚ ਇੰਨਾ ਹੀ ਜ਼ੋਰ ਆ ਵੀ ਸਕੂਟਰ ਦੀ ਨੰਬਰ ਪਲੇਟ ਲਾ ਕੇ ਟਰੱਕ ਬਣਾ ਕੇ ਚੱਕ ਲੈਂਦੇ ਆ, ਮੇਰੇ ਵਾਲੀ ਵੀ ਚਕਾ ਦਿਓ। ਕੀ ਲੰਬੜਦਾਰ ਨਹੀਂ ਕਿ ਸਕੂਟਰ ਲੰਬੜਦਾਰ ਨਹੀਂ, ਲੰਬੜਦਾਰ ਨਹੀਂ, ਕੋਈ ਸੁੱਖ ਦਾ ਸਾਹ ਹੋਊਗਾ ਨਾ ਮਾਟਰਾ। ਅੱਛਾ ਕਰ, ਤੇਰੀ ਲੰਬੜਦਾਰ ਨਹੀਂ ਮੁਫਤ ਨਹੀਂ ਚੱਕਣੀ ਕਿਸੇ ਨੇ, ਪੈਸੇ ਵੀ ਦੇਣੇ ਪੈਣੇ। ਨਹੀਂ ਮੇਰੇ ਵੱਲੋਂ ਘਰੀ ਨਾ ਚਕਾ ਦਿਓ, ਪਰ ਚਕਾ ਦਿਓ, ਕੋਈ ਨਹੀਂ ਕਰਦੇ। ਮੈਂ ਉੜਦੀ ਤੈਨੂੰ ਪਤਾ ਮੈਂ ਅਖਬਾਰ ਖਬੂਰ ਵੀ ਪੜ੍ਹ ਲੈਣਾ, ਤਾਂ ਮੋਟਾ ਲਾ ਕੇ ਆਏ ਹੋ ਤੁਸੀਂ, ਕੀ ਹੈ ਤੁਸੀਂ ਤਾਂ ਬਸ ਟਿਊਸ਼ਨਾਂ ਟਾਈਆਂ ਪਾ ਕੇ ਨਿਆਣੇ ਖਾ ਲਿਆ ਤੁਸੀਂ। ਐਵੇਂ ਨਿਆਣੇ ਕੁੱਟ ਕੇ ਮਾਸਟਰ ਬਣ ਗਿਆ। ਮੈਂ ਕੱਲੇ ਅਖਬਾਰ 'ਚ ਟੋਲ ਕੇ ਦੇਖਿਆ, ਇਹ ਤੁਸੀਂ ਆਸ਼ੂ ਦੀ ਤਾਂ ਗੱਲ ਕਰਦੇ ਆ,
ਇੱਕ ਆਪਣਾ ਸਰਦਾਰ ਜਿਹਾ ਵੀ ਇੱਕ ਲੀਡਰ ਹੈਗਾ ਆ, ਹੁਣ ਜਿੱਦਾਂ ਉਹ ਕਾਂਗਰਸ ਦੇ ਨਾਲ ਖੜਦਾ ਹੁੰਦਾ ਸੀ, ਮਨਪ੍ਰੀਤ ਸਿੰਘ ਬਾਦਲ, ਜਿਹੜਾ ਕਹਿੰਦਾ ਸੀ ਵੀ ਖਜ਼ਾਨਾ ਤਾਂ ਖਾਲੀ ਹੈ, ਕਹਿੰਦੇ ਉਹਦਾ ਵੀ ਨਾ ਇਦਾਂ ਹੀ ਵੱਜਦਾ। ਉਹਨੇ ਵੀ ਕਹਿੰਦੇ ਇਦਾਂ ਹੀ ਮੋਪੜਾ ਦੀਆਂ ਲਵਾ ਲਈਆਂ, ਕਿਤੇ ਮੈਂਟਲ ਅਮਲੀ ਦੀ ਕਿਤੇ ਪਹਿਲਾਂ ਹੀ ਲੱਗੀ ਹੋਈ ਨੰਬਰ ਪਲੇਟ। ਨਹੀਂ, ਉਹਦੇ ਵਿੱਚ ਉਹ ਸਰੂਪ ਸਿੰਘਲਾ ਨੇ ਲਾਏ ਆ ਉਹਦੇ ਉੱਤੇ ਦੋਸ਼। ਉਹ ਪੋਲੀਟੀਕਲ ਵੀ ਤਾਇਆ ਹੋ ਸਕਦੇ ਆ, ਪਰ ਇਹਦੇ ਵਿੱਚ ਪਤਾ ਨਹੀਂ ਇਨਵੈਸਟੀਗੇਸ਼ਨ ਹੋਊਗੀ। ਆਪਾਂ ਤਾਂ ਇਹ ਵੀ ਕਹਿੰਦੇ ਆ ਵੀ ਕੀ ਪਤਾ ਆਸ਼ੂ ਦਾ ਇਹਦੇ ਵਿੱਚ ਹੱਥ ਨਾ ਹੋਵੇ। ਅਜੇ ਤਾਂ ਇਨਵੈਸਟੀਗੇਸ਼ਨ ਜਦੋਂ ਆਊਗੀ, ਜਦੋਂ ਅਦਾਲਤ ਉਹਨੂੰ ਕਹੂਗੀ ਵੀ ਹਾਂ ਦੋਸ਼ੀ ਆ, ਫਿਰ ਆਪਾਂ ਕਹਿ ਦਾਂਗੇ ਕਿ ਉਹ ਦੋਸ਼ੀ ਆ। ਉਹ ਮਾਸਟਰ ਜਿੱਥੇ ਧੂਆਂ ਨਿਕਲੇ ਉੱਥੇ ਅੱਗ ਜ਼ਰੂਰ ਹੁੰਦੀ ਆ, ਯਾਨੀ ਕਹਿਣ ਦਾ ਮਤਲਬ ਹੈ ਬਾਦਲ ਵੀ ਹੈ ਕੁਛ ਨਾ ਕੁਛ। ਤੇ ਖੈਰ ਉਹਨਾਂ ਨੇ ਵੀ ਇਹੀ ਦੋਸ਼ ਲਾਏ ਆ ਵੀ ਇਹਨੇ ਵੀ ਆਪਣੇ ਗਨਮੈਨ ਡਰਾਈਵਰ ਜਿਹੜੇ ਆ ਯੂਜ਼ ਕੀਤੇ ਆ ਇਹਨਾਂ ਕੰਮਾਂ ਦੇ ਵਾਸਤੇ। ਪਰ ਜੇ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਦੇ ਨਾਲ ਹੋਵੇ ਤਾਂ ਇਹਦੇ ਵਿੱਚ ਸਾਰੇ ਇਦਾਂ ਹੀ ਕਰਦੇ ਆ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਸਾਹਿਬ ਦਾ ਜਵਾਈ ਸੀ, ਉਸ ਵੇਲੇ ਵੀ ਗਮਨ ਹੋਇਆ ਕਣਕ ਦਾ, ਕਰੋੜਾਂ ਦੀ ਕਣਕ ਜਿਹੜੀ ਹੈ ਗਾਇਬ ਹੋਈ ਆ। ਉਹਦੇ ਬਾਰੇ ਬਾਅਦ ਵਿੱਚ ਕੀ ਹੋਇਆ, ਕਾਂਗਰਸ ਸਰਕਾਰ ਤਾਂ ਕਰਦੀ ਰਹੀ ਵੀ ਜੀ ਅਸੀਂ ਗਵਨ ਲੈ ਆਂਦਾ ਸਾਹਮਣੇ, ਪਰ ਉਸ ਤੋਂ ਬਾਅਦ ਹੋਣਾ ਪੈਂਦਾ ਆ। ਉਹੀ ਕਹਿ ਰਹਾ ਕਦੀ ਦੇਖਿਆ ਨਹੀਂ ਅਸੀਂ ਤਾਂ ਕੋਈ ਖਿੱਚ ਧਵਾਈ ਕੁਛ ਨਹੀਂ ਹੁੰਦੀ। ਪਰ ਇਸ ਵੇਲੇ ਜਿਹੜਾ ਆ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋ ਰਿਹਾ ਸਿੱਧਾ, ਆਸ ਕਰਦੇ ਆ ਵੀ ਕੋਈ ਇਹਦਾ ਨਿਕਲੂ, ਅਦਰਵਾਈਜ਼ ਗੋਗ ਨਹੀਂ। ਮਾਸਟਰ ਤੈਨੂੰ ਕਹਿੰਦੇ ਨੇ ਵੀ 100 ਸਾਤ ਸਿਰ ਦੇ ਹੈਗੀ ਗੰਢ। ਆਪਾਂ ਸਾਰੀ ਉਮਰ ਵੋਟ ਪਾਈ ਅਕਾਲੀਆਂ ਨੂੰ ਅੱਗੇ, ਠੀਕ ਆ, ਪਰ ਅੱਗਾ ਸ਼ਾਬਾਸ਼ ਦੇਣੀ ਬਣਦੀ ਆ ਭਗਵੰਤ ਮਾਨ ਨੂੰ। ਮੈਨੂੰ ਬਾਕੀ ਦੇ ਪਾਰਟੀ ਮੈਂਬਰਾਂ ਦਾ ਨਹੀਂ ਪਤਾ, ਪਰ ਇਹ ਸ਼ੇਰ ਬਹੁਤ ਨਾ ਪੰਜਾਬ ਦਾ ਧੰਨ ਧੰਨ ਗਾਈ ਜਾਂਦਾ। ਤੇ ਅੱਗੇ ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਕਿੰਨੀਆਂ ਨੇ ਵਾਅਦੇ ਕੀਤੇ, ਕਿੰਨਿਆਂ ਨੇ ਕਿਹਾ ਸੀ ਜਿਹੜੇ ਚੋਰੀ ਚਕਾਰੀ ਕਰਦੇ ਫੜ ਕੇ ਜੇਲ੍ਹਾਂ 'ਚ ਡੱਕਾਂਗੇ, ਜੇਲ੍ਹਾਂ 'ਚ ਡੱਕੇ ਕਿਸੇ ਨੇ। ਇਹਨੂੰ ਆਏ ਨੂੰ ਕਿੰਨੇ ਮਹੀਨੇ ਹੋਏ ਆ, ਸਾਲ ਨਹੀਂ ਹੋਇਆ। ਇਹ ਆਉਂਦੇ ਨੇ ਕਿੰਨਾ ਕੁਝ ਕਰ ਦਿੱਤਾ, ਕਿੰਨੇ ਹਜ਼ਾਰਾਂ ਏਕੜ ਜ਼ਮੀਨ ਛਡਾ ਲਈ। ਹੁਣ ਵੱਡੇ ਵੱਡਿਆਂ ਨੂੰ ਹੱਥ ਪਾਇਆ। ਪਰ ਮੈਂ ਗੱਲ ਮਾਸਟਰ, ਮੈਂ ਪਿੰਡ 'ਚ ਗੱਲ ਕਰਦਾ ਆਪਣੇ ਸਰਪੰਚ ਹੋਣਾ ਨਾਲ ਵੀ, ਉਹ ਸਰਪੰਚ ਦੱਸਦਾ ਸੀ ਤਾਰਾ ਸੋਹ ਕਹਿੰਦਾ ਵੀ ਇਸ ਵੇਲੇ ਜਿਹੜੀ ਉਹਦੀ ਬਹਿਣੀ ਉੱਠਣੀ ਆ, ਕਹਿੰਦਾ ਵਿੱਚੋਂ ਵਿੱਚ ਅੰਦਰੋਂ ਅੰਦਰ ਅਮਲੀਆ ਸਾਰੇ ਡਰੇ ਹੋਏ ਆ, ਸਾਰਿਆਂ ਨੂੰ ਡਰ ਲੱਗਣ ਆ ਵੀ ਸਾਡੀ ਵਾਰੀ ਗੱਲ ਪਤਾ ਨਹੀਂ ਕਦੋਂ ਆ ਜਾਣੀ ਆ। ਤੇ ਮੈਂ ਤਾਂ ਕਹਿੰਦਾ ਬਈ ਜੇ ਭਗਵੰਤ ਮਾਨ ਏਦਾਂ ਹੀ ਚੱਲਦਾ ਰਿਹਾ ਨਾ, ਸਾਡੀਆਂ ਵੋਟਾਂ ਵੀ ਇਹਨੂੰ ਹੋਣਗੀਆਂ ਨਾ ਵਾਸਤੇ, ਪੱਕੀ ਗੱਲ ਆ। ਤਾਇਆ ਗਾਣਾ ਸੁਣਿਆ ਤਾਂ ਕਿਤੇ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰਾ ਭਗਵੰਤ ਮਾਨ ਬੋਲਦਾ ਵੀ ਜਿਨ੍ਹਾਂ ਨੇ 4-4 ਲੀਟਰ ਪੇਂਟ ਆਪਣੇ ਘਰਾਂ 'ਚ ਕਰਾ ਲਿਆ, ਮਹੱਲਾ ਕਲੀਨਰ ਵੀ ਤਾਂ ਬੋਲਣਾ ਹੀ ਆ। ਹੁਣ ਬੋਲਣਾ ਹੀ ਆ, ਮੈਨੂੰ ਪਤਾ ਨਹੀਂ ਹੁੰਦੇ ਆ। ਮੂੰਹ ਨਾਲ ਚੱਜਦਾ ਹੋਵੇ ਤਾਂ ਗੱਲ ਚੱਜਦੀ ਕਰਨੀ ਚਾਹੀਦੀ ਆ। ਗੱਲ ਕਰਦੀ ਮੈਂ ਚੱਜਦੀ ਕੀਤੀ ਤਾਂ ਵਧੀਆ ਹੀ ਆ। ਲੰਬੜਾ ਲੰਬਾ ਨਹੀਂ ਵੀ 2-4 ਲੀਟਰ ਦੇ 65 ਮਗਰ ਵਿਕ ਜੂਗਾ, ਤੇ ਵਿਕਣਾ ਹੈ ਨਾ ਲੰਬੜਾ ਤਾਂ ਅਸੀਂ ਵੀ 11 ਕਰੋੜਾਂ ਦੀ ਘਾਟਾ ਪੂਰਾ ਕਰਾਂਗੇ। ਐਵੇਂ ਨਹੀਂ ਪੈਣ ਦਾ ਪੈਣ ਚੱਕ ਵੀ ਲੈ ਸਾਫ। ਨਾ ਮੈਂ ਨਹੀਂ ਮੰਨਦਾ ਤਾਇਆ, ਇਹਨਾਂ ਦੇ ਚਿਪਸ ਦੇ ਉੱਪਰ ਵੀ ਰੰਗ ਕਰਾਇਆ ਭਰਵਾਈਆਂ ਇਹਨਾਂ ਨੇ, ਅਮਲੀ ਕਰਕੇ ਆਇਆ। ਜਿਹੜੀ ਮੈਂ ਗੱਲ ਪਹਿਲੋਂ ਕਹੀ ਸੀ, ਕੁੱਤੇ ਤਾਂ ਲੰਬੜ ਸਾਰੇ ਪਿੰਡ ਦੀ ਖਬਰ ਰੱਖਦੇ ਆ। 2 ਲੀਟਰ ਮੇਰੇ ਘਰ ਪਹੁੰਚਾਇਆ ਹੁੰਦਾ ਤਾਂ ਮੈਂ ਚੁੱਪ ਰਹਿੰਦਾ। ਗੱਲ ਤਾਇਆ ਵਿੱਚੋਂ ਇਹਨੇ ਵੀ ਕਰਾ ਦੇ 2 ਲੀਟਰ ਆਪਣੇ ਕੋਲੋਂ ਕਰਾ ਦੇ, ਇਹਨੇ ਮਿੱਟੀ ਪਾੜਦੇ ਨਹੀਂ ਤੇਰੀ। ਇੱਕ ਗੱਲ ਕਹੀ ਆ, ਕਹਿੰਦਾ ਗੱਲ ਮਾੜੀ ਹੋ ਸਕਦੀ ਆ ਪਰ ਮੂੰਹ ਨਹੀਂ ਮਾੜਾ ਹੋ ਸਕਦਾ। ਹਾਲੇ ਤਾਂ ਐਨਕਾਂ ਨਹੀਂ ਲਾਈਆਂ ਇਹਨੇ ਲੰਬੜ ਨੇ। ਉਹ ਤਾਂ ਮੇਰੀ ਲੰਬੜਦਾਰ ਨਹੀਂ ਮੰਨਦੀ। ਪਰ ਦੇਖੋ ਕਾਨੂੰਨ ਦਾ ਜਿਹੜਾ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਭਗਵੰਤ ਮਾਨ ਜਿੱਦਾਂ ਕੰਮ ਕਰਦਾ, ਜਿੱਦਾਂ ਦਾ ਕੰਮ ਜਦੋਂ ਨਵਾਂ ਆਇਆ ਸੀ ਦੂਜੀ ਵਾਰ ਕੈਪਟਨ ਅਮਰਿੰਦਰ ਸਿੰਘ, ਜਦੋਂ ਕਹਿੰਦਾ ਇੱਕ ਖੁੰਡਾ ਲੈ ਕੇ ਆਇਆ ਸੀ, ਉਸ ਵੇਲੇ ਖੁੰਡੇ ਦੇ ਨਾਲ ਇਹਨੇ 2 ਹੀ ਪੇ ਪੁੱਤ ਅੰਦਰ ਕਰਤੇ। ਉਹ ਮਾਟਰਾ ਹੁਣ ਖੁੰਡੇ ਤੋਂ ਗੱਲ ਖੁੰਡੀ ਤੇ ਆ ਗਈ ਹੈ। ਖੁੰਡੇ ਵਾਲੇ ਸਮੇਂ ਗਏ, ਖੁੰਡੀ ਵਾਲਾ ਹਿਸਾਬ ਹੈ, ਵਿਚਾਰਾ ਤੁਰਦਾ ਮਸੀਂ ਆ ਵੀ ਆ ਜਿਹੜੇ ਪਿਛਲੇ ਸਾਲ ਆ ਕਹਿ ਸਕਦੇ ਆ ਵੀ ਹੁਣ ਤਾਂ ਉਹ ਖੁੰਡੀ ਵਾਲਾ ਸੀ, ਖੁੰਡੇ ਵਾਲਾ ਕੰਮ। ਪਰ ਲੋਕਾਂ ਨੇ ਉਹ ਖੁੰਡਾ ਦੇਖ ਕੇ ਪਾਈ ਸੀ। ਖੁੰਡੇ ਦੇਖੋ ਲੋਕੀ ਤੰਗੇ ਹੀ ਇੰਨੇ ਆਏ ਆ। ਹੁਣ ਆਸ਼ੂ ਜਦੋਂ ਗ੍ਰਿਫਤਾਰ ਹੋਇਆ, ਇੱਕ ਬੀਬੀ ਕਹਿੰਦੀ ਆ ਵੀ ਆਸ਼ੂ ਨਾਂ ਨਹੀਂ ਇੱਕ ਬ੍ਰਾਂਡ ਆ, ਹਨਾ ਬ੍ਰਾਂਡ ਆ। ਤਾਇਆ ਵੀ ਉਹਨੇ ਵੀ ਕੱਚੇ ਬਣਾਉਣ ਆਂਦੇ ਆਸ਼ੂ ਦੇ ਵੀ ਆ, ਬ੍ਰਾਂਡ ਦਾ ਵੀ ਕੱਚੇ ਬਣਾਉਣ ਵਾਲੇ ਸੁਣੇ ਆ, ਇਹਦਾ ਹੋਰ ਨਾ ਸੁਣੇ ਨਹੀਂ ਆ ਯਾਰ। ਰੂਪਾਂ ਦੇ ਆਉਂਦੇ, ਆਸ਼ੂ ਦੇ ਨਹੀਂ ਆਉਂਦੇ। ਅੱਛਾ ਮੈਨੂੰ ਭੁਲੇਖਾ ਲੱਗ ਗਿਆ ਨਾ, ਜਾਂ ਜਨਾਨੀ ਨੂੰ ਭੁਲੇਖਾ ਲੱਗ ਗਿਆ ਹੋਣਾ ਭਾਈ। ਤੇ ਹੁਣ ਉਹ ਦੇਖੋ ਇੰਨੇ ਜ਼ਿਆਦਾ ਕਹਿੰਦੀ ਵੀ ਧਾਰਨੇ ਦਿੱਤੇ ਆ। ਹੁਣ ਜੇ ਆਪਾਂ ਭਗਵੰਤ ਮਾਨ ਜਿਸ ਤਰੀਕੇ ਨਾਲ ਫੜਨ ਲੱਗਾ, ਜੇ ਏਦਾਂ ਹੀ ਚੱਲਦਾ ਰਿਹਾ ਬਾਅਦ ਦੇ ਵਿੱਚ ਨਾ ਹੋਵੇ ਹਨਾ ਵੀ ਪਹਿਲਾਂ ਖੁੰਡੇ ਦੇ ਨਾਲ ਕੰਮ ਚੱਲਦਾ, ਬਾਅਦ ਚ ਖੁੰਡੀ ਤੇ ਆ ਜਾਵੇ। ਵੀ ਹੁਣ ਲੋਕੀ ਆਸ਼ੂ ਦੇ ਦੇਖੋ ਕਮੈਂਟ ਦੇਖੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ, ਕਿਸੇ ਨੇ ਇਹ ਤੇ ਨਹੀਂ ਕਿਹਾ ਵੀ ਧੱਕਾ ਹੋ ਰਿਹਾ। ਉਹ ਸਾਰੇ ਹੀ ਕਹਿੰਦੇ ਆ, ਇਹ ਕਹਿੰਦੇ ਡਿਜ਼ਰਵ ਕਰ, ਸਾਰੇ ਖੁਸ਼ ਆ, ਸਾਰੇ ਹੀ ਕਹਿੰਦੇ ਸਾਰੇ ਛਾਲਾ ਮਾਰਦੇ ਆ। ਹਾਂ ਲੋਕਾਂ ਨੂੰ ਇਹ ਖੁਸ਼ੀ ਆ। ਆਇਆ ਮਾਟਰ ਨੇ ਜਵਾਕਾਂ ਦੀ ਗੱਲ ਕੀਤੀ ਆ ਨਾ,
ਉਹ ਮੈਂ ਤਾਂ ਯਾਰ ਆਪਣੇ ਨਾ ਚਤਰ ਜਵਾਕਾਂ ਤੋਂ ਬਹੁਤ ਤੰਗ ਆਇਆ ਪਿਆ। ਕਮਲ ਤੂੰ ਤਿੱਖੇ ਤੰਗੇ ਹੀ ਬੜੇ ਆ। ਹਾਂ ਉਹ ਤਿੱਖੇ ਹੁਣ ਮੇਰੇ ਚੋਂ ਲੱਗ ਪਿਆ। ਆਹ ਕੱਲ ਮੈਂ ਜਵਾਕ ਨੂੰ ਨਾਲ ਲੈ ਕੇ ਬੈਠਾ, ਮੈਂ ਕਿਹਾ ਜਵਾਕਾ ਵੱਡਾ ਹੋ ਕੇ ਕੀ ਕਰੇਗਾ? ਕਹਿੰਦਾ ਬਾਪੂ ਜੋ ਮਰਜ਼ੀ ਕਰਾਂ, ਪਰ ਆ ਜਿਹੜਾ ਤੂੰ ਬੇਹੂਦਾ ਸਵਾਲ ਕੀਤਾ ਇਹ ਕਿਸੇ ਜਵਾਕ ਨੂੰ ਨਹੀਂ ਕਰਨਾ। ਵੀ ਭਾਈ ਨਿਆਣੇ ਬਾਕੀ ਦੇਖਿਆ ਤੂੰ ਕਿਹੜਾ ਘੱਟ ਸੀ ਨਿਆਣਾ ਹੁੰਦਾ ਕਹਿੰਦੇ ਇਹ ਕਿਤੇ ਬੈਠਾ ਕਲਾਸ ਚ ਮਾਸਟਰ ਨੂੰ ਪੁੱਛਿਆ ਹਾਂ ਬਈ ਦੱਸੋ ਵੀ ਕਿਆ ਪੜਾਵਾਂ ਕਹਿੰਦਾ ਜੀ ਮੇਰੇ ਆਨੰਦ ਪੜਾ ਦਿਓ ਤੇਰਾ ਰੋਲ ਨੰਬਰ ਵਾਲੀ ਕੁੜੀ ਨਾਲ ਫੜ ਲਿਆ ਉਹਨਾਂ ਨੇ ਆ ਹੁਣ ਤੇਰੇ ਨਿਆਣੇ ਨੇ ਵੀ ਆਹੀ ਕੋਈ ਸਵਾਲ ਕਰਨੇ ਆ ਦੱਸ ਹੈ ਬਣਿਆ ਫਿਰ ਤਾਂ ਆਪ ਘੱਟ ਦੇਖਿਆ ਜੀ ਤੈਨੂੰ ਦੱਸਾਂ ਮੈਂ ਹੁਣ ਤੂੰ ਬਣਦਾ ਨਿਆਣੇ ਦੇਖੇ ਹੋ ਗਏ ਤੂੰ ਹੀ ਘਟਦਾ ਰਹਿਣਾ ਘਰੇ ਬੈਠਾ ਆਪ ਤਾਂ ਗਿਆ ਨਹੀਂ ਕਿਤੇ ਮਲਿਆ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਜਿਹੜੀਆਂ ਮੇਰੀਆਂ ਚਵਲਾ ਨਾ ਮੇਰੇ ਜਵਾਕਾਂ ਨੇ ਸਿੱਖ ਜਾਣੀਆਂ। ਹੁਣ ਤੂੰ ਪਰਸੋਂ ਦੀ ਫੇਸ ਸੁਣ ਲਾ। ਮੈਂ ਕਿਹਾ ਚੱਲ ਜਵਾਕ ਮਾੜਾ ਮੋਟਾ ਸਮਝਾ ਦਿੰਨੇ ਆ। ਉਹ ਮੈਂ ਕਿਤੇ ਨਾ ਮੈਂ ਕਿਹਾ ਪੁੱਤਰਾ ਨਵੇਂ ਜੁੱਤੇ ਕਿੱਦਾਂ ਲੱਗੇ? ਕਹਿੰਦਾ ਥੈਂਕ ਯੂ ਪਾਪਾ। ਉਹਨੂੰ ਲੱਗੇ ਘਰ ਮੇਲੇ ਲੈ ਕੇ ਆਇਆ ਤੇ ਕਹਿੰਦਾ ਜੀ ਥੈਂਕ ਯੂ ਤੇ ਕਹਿੰਦਾ ਵੱਡੇ ਨਹੀਂ ਲੱਗਦੇ? ਮੈਂ ਕਿਹਾ ਪਾਉਣੇ ਤਾਂ ਮੈਂ ਹੀ ਖਾਣੇ ਤਾਂ ਤਹੀਂ ਆ। ਖਾਣ ਲਈ ਤਿੱਖੇ ਚਾਹੀਦੇ ਤੂੰ ਹੀ ਕਰਦਾ ਉਹਨਾਂ ਨੂੰ ਤਿੱਖੇ। ਮੈਂ ਤਾਂ ਬਹੁਤ ਤਿੱਖੇ ਕਰਦਾ ਪਰ ਮੰਨਦੇ ਨਹੀਂ ਹੈਗੇ। ਮੈਂ ਕੱਬੇ ਲੀਡਰਾਂ ਕੋਈ ਮੇਰੇ ਵੀ ਨਿਆਣੇ। ਮਾਸਟਰ ਯਾਰ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਸੀ ਇਹਦਾ ਕੀ ਹਾਲ ਚਾਲ ਹੋਏਗਾ ਤੂੰ ਅਜੇ ਤੱਕ? ਇਹ ਤਾਂ ਆ ਲੰਮਾ ਹੀ ਸਮਾਂ ਹੋ ਗਿਆ, ਕਾਫੀ ਦੇਰ ਹੋ ਗਈ। 11 ਸਾਲ ਹੋ ਗਏ ਤਾਂ 11 ਸਾਲ। ਹੁਣ ਉਹਦੇ ਵਿੱਚ ਕੀ ਸੀ, ਕਈ ਮੁੱਦੇ ਆ ਇਹਦੇ ਵਿੱਚ। ਇੱਕ ਤਾਂ ਇਹ ਆ ਵੀ ਜਿਹੜਾ ਜੁਡੀਸ਼ੀਅਲ ਕਮਿਸ਼ਨ ਆ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ, ਉਹਨਾਂ ਦੇ ਜਿਹੜੇ ਚੇਅਰਮੈਨ ਆ ਉਹਨਾਂ ਦਾ ਤਾਂ ਕਹਿਣਾ ਇਹ ਆ ਵੀ ਸਾਨੂੰ ਅੱਜ ਤੱਕ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਨਾ ਸਾਡੇ ਕੋਲ ਪੂਰਾ ਸਟਾਫ ਆ ਵੀ ਅਸੀਂ ਤਾਂ ਤਿਆਰੀ ਕਰਾ ਸਕਦੇ ਹਾਂ, ਤਿਆਰੀ ਸਾਡੇ ਕੋਲ ਪੂਰੀ ਆ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਦਿੱਲੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਸ ਆ ਉਹ ਟਾਈਮ ਸਿਰ ਹੋ ਜਾਂਦੀਆਂ ਬੜੀ ਸੋਹਣੀਆਂ। ਸਾਡੇ ਵਾਲੇ ਪਾਸੇ ਜਿਹੜਾ ਆ ਸਹਿਜਧਾਰੀ ਜਿਹੜਾ ਮੁੱਦਾ ਆ ਅਜੇ ਤੱਕ ਉਹ ਵੀ ਅਦਾਲਤ ਦੇ ਵਿੱਚ ਪੈਂਡਿੰਗ ਆ, ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਕਿ ਕੌਣ ਪਾਉਣ ਵੋਟਾਂ। ਹੁਣ ਜਦੋਂ ਤੱਕ ਉਹ ਕਾਨੂੰਨੀ ਰੇੜ ਕੇ ਜਿਹੜੇ ਆ, ਕਈ ਤਾਂ ਲੋਕ ਇਹ ਕਹਿੰਦੇ ਆ ਵੀ ਇਹ ਜਾਣ ਕੇ ਪਾਏ ਹੋਏ ਆ ਤਾਂ ਕਿ ਜਿਹੜੀਆਂ ਇਦਾਂ ਹੀ ਕਮੇਟੀ ਬਦਲਣ ਦੀ ਲੋੜ ਹੀ ਨਾ ਪਵੇ ਨਾ, ਉਹੀ ਜਿਹੜੇ ਮੈਂਬਰ ਅੱਗੇ ਦੇ ਅੱਗੇ ਚੱਲੀ ਜਾਂਦੇ ਆ। ਬਹੁਤ ਸਾਰੇ ਮੈਂਬਰ ਇਦਾਂ ਆ ਵੀ ਜਿਹੜੇ ਕਿ ਐਕਸਪਾਇਰ ਹੋ ਗਏ, ਡੈਥ ਹੋ ਗਈ ਉਹਨਾਂ ਦੀ, ਹੁਣ ਉਹਨਾਂ ਦਾ ਕੰਮਕਾਰ ਕਿੱਦਾਂ ਦੇਖਿਆ ਜਾਵੇ। ਹੁਣ ਉਹਦਾ ਫਰਕ ਜਿਹੜਾ ਆ ਧਰਮ ਪ੍ਰਚਾਰ ਦੇ ਉੱਤੇ ਵੀ ਪੈਂਦਾ, ਫਿਰ ਉੱਥੇ ਦੇ ਜਿਹੜੇ ਬਜਟ ਕਰਨੇ ਜੋ ਵੀ ਹੈ, ਜੋ ਇੱਕ ਪ੍ਰਬੰਧ ਹੈ ਉਹਦੇ ਉੱਤੇ ਫਰਕ ਤਾਂ ਜ਼ਰੂਰ ਪੈਂਦਾ ਆ। ਪਰ ਇਹ ਜਿਹੜੀਆਂ ਇਲੈਕਸ਼ਨਸ ਜਿਸ ਤਰੀਕੇ ਨਾਲ ਲੇਟ ਹੋਈ ਜਾਂਦੀਆਂ ਇਹਦਾ ਬਹੁਤ ਪ੍ਰਭਾਵ ਹੈ ਇਸ ਗੱਲ ਦੇ ਵਿੱਚ, ਇਸ ਸਿਸਟਮ ਦੇ ਉੱਤੇ ਵੀ ਇਹ ਛੇਤੀ ਛੇਤੀ ਕਰਵਾਉਣੀਆਂ ਚਾਹੀਦੀਆਂ। ਲੋਕੀ ਵੀ ਹੁਣ ਇਹ ਮੰਗ ਕਰਨ ਲੱਗ ਗਏ। 11 ਸਾਲ ਹੋ ਗਏ 11 ਸਾਲ ਹੋ ਗਏ 11 ਸਾਲ ਹੋ ਗਏ ਤਾਂ। ਪਰ ਇਸ ਵਾਰ ਜਿਹੜਾ ਵੀ ਆਪਣਾ ਇਹ ਕਮੇਟੀ ਦਾ ਕਹਿੰਦੇ ਹੁੰਦੇ ਇਲੈਕਸ਼ਨ ਕਮਿਸ਼ਨਰ ਕਹਿੰਦੇ ਹੁੰਦੇ ਨਾ SS ਸਰਾਂ ਆ, ਉਹ ਤਾਂ ਕਹਿੰਦਾ ਵੀ ਮੈਂ ਵੀ ਤਿਆਰ ਆ, ਕੇਂਦਰ ਸਰਕਾਰ ਵੀ ਤਿਆਰ ਆ। ਸਮੱਸਿਆ ਮਾਟਰਾ ਕਿਤੇ ਹੋਰ ਹੀ ਲੱਗਦੀ, ਕੋਈ ਬਿਊਰੋਕ੍ਰੇਸੀ ਸਮੱਸਿਆ ਲੱਗਦੀ ਮੈਨੂੰ। ਨਹੀਂ ਦੇਖੋ ਉਹ ਤਾਂ ਹੈ ਹੀ ਆ, ਪਰ ਦੇਖੋ ਜਿੱਦਾਂ ਹੁਣ ਕਹਿੰਦੇ ਵੀ ਕੇਂਦਰ ਸਰਕਾਰ ਤਿਆਰ ਆ, ਪਹਿਲਾਂ ਅਕਾਲੀਆਂ ਦਾ ਰਾਜ ਰਿਹਾ, ਅਕਾਲੀ ਕਰਵਾ ਲੈਂਦੇ ਕਹਿ ਕੇ ਕਿਹਾ ਤਾਂ ਇਹ ਜਾਂਦਾ ਸੀ ਵੀ ਅਕਾਲੀ ਨਹੀਂ ਮੰਨਦੇ, ਜੇ ਸੈਂਟਰ ਸਰਕਾਰ ਤਾਂ ਤਿਆਰ ਆ, ਸੈਂਟਰ ਸਰਕਾਰ ਤੋਂ ਬਾਅਦ ਵਿੱਚ ਹੁਣ ਪਰ ਜੇ ਇਸ ਤਰੀਕੇ ਦੇ ਨਾਲ ਅਕਾਲੀ ਸਥਿਤੀ ਆ ਅਕਾਲੀਆਂ ਦੀ, ਮੈਨੂੰ ਤਾਂ ਲੱਗਦਾ ਆ ਵੀ ਉਹ ਤਾਂ ਚਾਹੁੰਦੇ ਹੋਣੇ ਆ ਵੀ ਏਦਾਂ ਹੀ ਰਵੇ ਅਜੇ ਸਥਿਤੀ। ਉਹ ਤਾਂ ਕਹਿੰਦਾ ਵੀ ਮੈਨੂੰ ਸਾਰੇ ਹੀ ਲੀਡਰ ਮਿਲ ਕੇ ਗਏ ਆ, 14-15 ਦੀ ਲਿਸਟ ਉਹਨੇ ਕੱਢ ਮਾਰੀ, ਕਹਿੰਦਾ ਸਾਰੇ ਮਿਲ ਕੇ ਗਏ ਵੀ ਚੋਣਾਂ ਕਰਾਓ ਚੋਣਾਂ ਕਰਾਓ। ਪਰ ਇਹ ਗੱਲ ਹੋ ਰਿਹਾ ਮਾਸਟਰ ਹੁਣ ਜਿਹੜਾ ਝਗੜਾ ਪਿਆ ਸਹਿਜਧਾਰੀ ਸਿੱਖ ਦਾ ਹਾਂਜੀ ਤੇ ਅਮਰਧਾਰੀ ਸਿੱਖ ਦਾ, ਹੁਣ ਦੇਖ ਆਪਣੀ ਸ਼ਰਧਾ ਗੁਰੂ ਘਰ ਘਟਿਆ ਕਿਸੇ ਨਾਲੋਂ ਬਹੁਤ ਆ। ਹਸਦਾ ਗੁਰਦੁਆਰੇ ਜਾਈਦਾ, ਮੱਥਾ ਟੇਕੀਦਾ, ਜਿੰਨਾ ਹੋਵੇ ਬਣਦਾ ਹਾਂਜੀ ਉਹ ਤਾਂ ਚੜਾਈ ਦਾ ਵੀ ਆ ਹਨਾ। ਹਾਂਜੀ ਹੁਣ ਇਹ ਕਹਿੰਦੇ ਆ ਵੀ ਅਮਰਧਾਰੀ ਵੋਟ ਪਾ ਸਕਦਾ, ਅਸੀਂ ਨਹੀਂ ਪਾ ਸਕਦੇ। ਭਰਾਵਾ ਮਾਸਟਰ ਅਸੀਂ ਤੇ ਨਾ ਉਧਰ ਜੋਗੇ ਨਾ ਉਧਰ ਜੋਗੇ, ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾੜਦਾ, ਆਪਾਂ ਕਿੱਥੇ ਜਾਵਾਂਗੇ ਦੱਸ? ਉਹ ਲੰਬੜ ਦਾ ਕਿਸੇ ਪਾਸੇ ਦਾ ਵੀ ਨਹੀਂ। ਤੇਰੀ ਤੇ ਗੱਲ ਹੀ ਵੱਖਰੀ ਆ, ਤੂੰ ਤਾਂ ਬੰਦਿਆਂ ਲੋਕਾਂ ਹੀ ਨਹੀਂ। ਜਿਹੜਾ ਤੂੰ ਮਾਸਟਰ ਆਪ ਗੱਲ ਸੁਣ, ਜਿਹੜਾ ਜਨਾਨੀ ਤੋਂ ਰੋਈ ਛੱਤਰ ਖਾ ਕੇ ਉਹਦੀ ਹੁਣ ਗੱਲ ਕਰਨੀ ਆਪਾਂ ਬਣਦੀ ਆ। ਨਹੀਂ ਪਰ ਫੇਰ ਵੀ ਇਹਦੇ ਬਿਨਾਂ ਸਰਦਾ ਨਹੀਂ, ਪਿੰਡ ਦੇ ਕੰਮ ਰੁਕ ਜਾਂਦੇ ਆ ਲੰਬੜ ਬਿਨਾਂ। ਤੇ ਮੇਰਾ ਵੀ ਨਹੀਂ ਲੱਗਦਾ ਰਾਖੀ ਰੱਖਦਾ ਪਿੰਡ ਦੀ। ਕੰਬਲੇ ਤਾਇਆ ਫੇਰ ਆਪਣਾ ਇੰਨਾ ਗੁੱਸਾ ਕਰਦਾ ਆਪਾਂ, ਇਹ ਮੁੰਡਾ ਤਾਂ ਬੀਬਾ ਆ, ਚਲੋ ਇਹ ਗੁੱਸਾ ਨਹੀਂ ਕਰਦਾ। ਅੱਛਾ ਹੁਣ ਤਾਂ ਤਾਇਆ ਪੋਚਾ ਲਾਓ। ਹੁਣ 4-5 ਵਾਰ ਕੁੱਤਾ ਕਹਿੰਦਾ ਹੁਣ ਨਾ ਬੀਬਾ ਹੋਣਾ ਹੀ ਹੈ, ਜਾਂ ਬੋਲਿਆ ਨਹੀਂ ਅਗਲਾ ਤੂੰ ਕਮਾਲ ਕਰ ਲਿਓ। ਤੇ ਪਰ ਇੱਕ ਤਾਂ ਲੰਬੜ ਦੀ ਗੱਲ ਹੈਗੀ ਆ ਵੀ ਗੁੱਸਾ ਨਹੀਂ ਕਰਦਾ, ਪਰ ਏਦਾਂ ਆ ਵੀ ਜਿੱਦਾਂ ਲੋੜ ਪੈ ਗਈ ਇਹਨੇ ਖੁੰਦਕਾ ਸਾਰੀਆਂ ਕੱਢ ਮਾਰੀਆਂ, ਬਚ ਗਏ। ਵੀ ਡਰ ਲੱਗਦਾ, ਲੋੜ ਪੈ ਜਾਣੀ ਇਹਦੇ ਉੱਤੇ ਕਿਤੇ ਨਾ ਕਿਤੇ। ਮਾਟਰਾ ਗੱਲ ਸੁਣ ਲਾ ਮੇਰੀ ਇੱਕ, ਲੋੜ ਤਾਏ ਨੂੰ ਮੇਰੀ ਪੈਣੀ ਇੱਕ ਦਿਨ। ਧੀਆਂ ਤੇ ਆਣਾ ਸਾਰਿਆਂ ਦੀਆਂ ਨਾ ਸਾਂਝੀਆਂ ਹੁੰਦੀਆਂ। ਬਿਲਕੁਲ ਤਾਏ ਦੀ ਧੀ ਸਾਡੀ ਧੀ,
ਕੱਢਣੀ ਤਾਂ ਬਾਹਰ ਹੀ ਆ ਨਾ ਦਵਾਈ ਲੰਬੜਦੀ ਹੋਈ ਪੈਣੀ ਹੈ ਮੈਂ ਤਾਂ ਦੱਸ ਦਿੰਦਾ ਤਾਇਆ ਕਿਹੜੇ ਲਵਾਉਂਗਾ ਤੈਨੂੰ ਪਤਾ ਦੱਸ ਦਿੰਦਾ ਕੋਈ ਗੱਲ ਨਹੀਂ ਲੰਬੜਦਾਰ ਨਹੀਂ ਜਾ ਕੇ ਬੇਨਤੀ ਕਰ ਲਾਂਗੇ ਉਹ ਤੇ ਆਪੇ ਰਾਹ ਪਾ ਦੇਣਾ ਤਾਏ ਕੋ ਵੀ ਬ੍ਰਹਮਾਸਤਰਾ ਵੇ ਤਾਏ ਨੇ ਤਾਈ ਭੇਜਣੀ ਲੰਬੜਦਾਰ ਨਹੀਂ ਕੋ ਲੰਬੜਦਾਰ ਨਹੀਂ ਰੱਖਣਾ ਵੇ ਜਿੱਥੋਂ ਸੌਂਗੇ ਪਤਾ ਲੱਗੇ ਪਟਿਆਲੇ ਵਾਲਾ ਮੁਰਗਾ ਕਿਹੜਾ ਢੋਂਦੇ ਗੋਡਾ ਸਾਰੇ ਸੈਨ ਤੂੰ ਤਾਂ ਉੱਪਰ ਬੈਠ ਕੇ ਸਟੈਂਪ ਲਾਉਂ ਦੱਸਾਂ ਮੈਂ ਪੇਪਰ ਸਾਨ ਕਰੀ ਘਰ ਛੱਡ ਕੇ ਆਉ ਬਿਲਕੁਲ ਉਹ ਤਾਇਆ ਫਿਰ ਤੈਨੂੰ ਪਤਾ ਸਾਡੀ ਤਾਂ ਗਵਰਨਮੈਂਟ ਲੰਬੜਦਾਰ ਨਹੀਂ ਹੈ ਗੱਲ ਤਾਂ ਮੰਨਣੀ ਪੈਣੀ ਆ ਲੈ ਮਾਸਟਰ ਕਰ ਗਿਆ ਯੂ ਟਰਨ ਬਾਬੇ ਰਾਮਦੇਵ ਤੇ ਆ ਤਾਂ ਬਾਬੇ ਰਾਮਦੇਵ ਦੀ ਤੁਸੀਂ ਗੱਲ ਕੀਤੀ ਆ ਬਾਬਾ ਰਾਮਦੇਵ ਬੜਾ ਚਲਾਕ ਆ ਇਹ ਬੰਦਾ ਬਿਜ਼ਨਸ ਮਾਈਂਡਡ ਆ ਇਹ ਤਾਂ ਜਿੱਦਾਂ ਕਹਿ ਲਓ ਇਹਨਾਂ ਤਾਂ ਨੁਕਤੇ ਲੱਭੇ ਆ ਵੀ ਪੈਸੇ ਕਿੱਦਾਂ ਕਮਾਉਣੇ ਆ ਪਰ ਪੈਸਾ ਵੀ ਇਦਾਂ ਦਾ ਕੀ ਕਰਨਾ ਨਾ ਤਾਂ ਕੱਪੜੇ ਜੱਜ ਦੇ ਪਾਉਣੇ ਆ ਕੱਪੜੇ ਤਾਂ ਉਹ ਉਦਾਂ ਨਹੀਂ ਪਾਉਂਦਾ ਨਾਲੇ ਭੱਜਣ ਵੇਲੇ ਕਹਿੰਦੇ ਕਿਸੇ ਦੇ ਕੱਪੜੇ ਚੱਕ ਕੇ ਲੈ ਗਿਆ ਸੀ ਹੁਣ ਸੁਪਰੀਮ ਕੋਰਟ ਨੇ ਇਹਨੂੰ ਝਾੜ ਪਾਈ ਆ ਕੀ ਹੋਇਆ ਕਿ ਤੁਸੀਂ ਉਦੋਂ ਜਾਣਦੇ ਆ ਵੀ ਜਦੋਂ ਅਜੇ ਰਿਸਰਚਾਂ ਚੱਲਦੀਆਂ ਸੀ ਕਰੋਨਾ ਦੀਆਂ ਕਰੋਨਾ ਵੇਲੇ ਵੀ ਉਹਨਾਂ ਦੇ ਟੀਕਾ ਲੱਭਦੇ ਸੀ ਦੁਨੀਆ ਭਰ ਦੇ ਵਿਗਿਆਨਕ ਲੱਗੇ ਹੋਏ ਸੀ ਦੌੜ ਬਣੀ ਹੋ ਸੀ ਤੀਜੀ ਲਹਿਰ ਦੀ ਗੱਲ ਕਰਦਾ ਮਾਸਟਰ ਮੈਂ ਦੱਸਦਾ ਤੀਜੀ ਲਹਿਰ ਦੌੜ ਇਹ ਲੱਗੀ ਹੋ ਸੀ ਵੀ ਅਸੀਂ ਟੀਕਾ ਪਹਿਲਾਂ ਬਣਾ ਲਈਏ ਅਮਰੀਕਾ ਵਾਲੇ ਇਹ ਸੀ ਵੀ ਅਸੀਂ ਬਣਾ ਲਈਏ ਕਿਉਂਕਿ ਜਿਹਨੇ ਪਹਿਲਾਂ ਬਣਾਉਣਾ ਸੀ ਕਮਾਈ ਉਹਨੇ ਕਰਨੀ ਉਹਦੇ ਤੇ ਸਾਰੇ ਦੇਸ਼ਾਂ ਨੇ ਟੀਕਾ ਖਰੀਦਣਾ ਸੀ ਰਸ਼ੀਆ ਵਾਲੇ ਲੱਗੇ ਸੀ ਵੀ ਅਸੀਂ ਬਣਾ ਲੈਣੀ ਚਾਈਨਾ ਵਾਲੇ ਲੱਗੇ ਸੀ ਚਾਈਨਾ ਵਾਲੇ ਵੀ ਅਸੀਂ ਬਣਾਉਣੀ ਆ ਇੰਡੀਆ ਵਾਲੇ ਇੰਗਲੈਂਡ ਵਾਲੇ ਸਾਂਝੇ ਤੌਰ ਤੇ ਲੱਗੇ ਹੋਏ ਸੀ ਅਮਰੀਕਾ ਵਾਲੇ ਜਰਮਨ ਨਾਲ ਲੱਗੇ ਹੋਏ ਸੀ ਹਰ ਦੇਸ਼ ਲੱਗਾ ਹੋਇਆ ਸੀ ਬਾਬੇ ਰਾਮਦੇਵ ਨੇ ਬਿਨਾਂ ਕਿਸੇ ਤੁਸੀਂ ਰਿਸਰਚ ਤੋਂ ਉਹ ਤਾਂ ਰਿਸਰਚਾਂ ਕਰ ਰਿਹਾ ਸੀ ਉਸ ਵੇਲੇ ਇਹਨੇ ਇੱਕ ਨਵੇਂ ਸੱਪ ਕੱਢ ਮਾਰਿਆ ਵੀ ਆ ਕੋਰੋਨੇਲ ਇੱਕ ਇਦਾਂ ਦੀ ਦਵਾਈ ਆ ਇਹਨਾਂ ਇਲਾਜ ਹੋ ਜਾਂਦਾ ਤੇ ਨਾਲ ਬਿਠਾ ਲਿਆ ਇੰਡੀਆ ਦਾ ਹੈਲਥ ਮਿਨਿਸਟਰ ਹੁਣ ਉਹਦੇ ਤੋਂ ਇਦਾਂ ਸਿੱਧ ਹੋ ਗਿਆ ਲੋਕਾਂ ਦੇ ਵਿੱਚ ਵੀ ਹਾਂ ਵੀ ਸੱਚੀ ਸਹੀ ਆ ਵੀ ਸੱਚੀ ਮੁੱਚੀ ਸਹੀ ਯਾਰ ਹੁਣ ਰੰਗ ਖਾਣਾ ਹੋਣਾ ਕੋਈ ਜਦੋਂ ਤੱਕ ਤਾਂ ਇਹ ਰੌਲਾ ਪੈਣਾ ਸੀ ਵੀ ਇਹ ਕਿੱਦਾਂ ਦਵਾਈ ਬਣਾ ਗਿਆ ਕਿ ਕਿਹੜੇ ਆਧਾਰ ਦੇ ਉੱਤੇ ਇਹ ਕਹਿ ਰਿਹਾ ਵੀ ਠੀਕ ਹੋ ਰਿਹਾ ਉਹਦੇ ਵਿੱਚ ਇਹਨੇ ਦੱਸਿਆ ਜੀ ਇੰਨੇ ਬੰਦੇ ਲਿਆਂਦੇ ਸੀ ਉਹਦੇ ਵਿੱਚੋਂ ਇੰਨੇ ਠੀਕ ਹੋ ਗਏ ਉਹ ਬਾਅਦ ਇੰਨੇ ਕੁ ਤਾਂ ਉਦਾਂ ਵੀ ਠੀਕ ਹੋ ਜਾਂਦੇ ਸੀ ਜਿਹੜਾ ਕਰੋਨਾ ਹੁਣ ਵੀ ਆਪਾਂ ਦੇਖਦੇ ਹੀ ਆ ਇੰਨੇ ਕੁ ਤਾਂ ਠੀਕ ਹੋਣ ਦੇ ਪਹਿਲੇ ਰੇਸ਼ੋ ਸੀ ਵੀ ਇਹ ਕਿਸ ਆਧਾਰ ਦੇ ਉੱਤੇ ਕਹਿ ਰਿਹਾ ਇਹਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਵਾਇਰਸ ਨੂੰ ਕਿਲ ਕਰਦੀ ਆ ਬਾਅਦ ਦੇ ਵਿੱਚ ਹੁਣ ਜਿਹਦਾ ਲੰਬੜ ਕਹਿ ਦਿੰਦਾ ਆ ਵੀ ਥੂ ਸਾਡੀ ਉਹ ਜੀ ਥੂ ਸਾਡੀ ਕਹਿ ਗਏ ਇਹ ਤਾਂ ਜੀ ਬੂਸਟਰ ਆ ਇਹ ਨਾ ਕਿ ਉਹਨੂੰ ਦਵਾਈ ਮਾਰਨ ਦਾ ਨਹੀਂ ਹੈਗੀ ਇਹ ਤਾਂ ਸਿਰਫ ਇੱਕ ਬੂਸਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਨਾਲ ਇਹਨੇ ਇੱਕ ਹੋਰ ਬਿਆਨ ਦੇਤਾ ਵੀ ਜਿੰਨੇ ਆਹ ਰੋਗ ਆ ਰਹੇ ਆ ਅਸਲ ਦੇ ਵਿੱਚ ਐਲੋਪੈਥੀ ਦਵਾਈਆਂ ਦੇ ਨਾਲ ਆ ਰਹੇ ਜਿਹੜੇ ਅਸੀਂ ਕਰਦੇ ਆ ਆਯੁਰਵੈਦ ਇਹਦੇ ਵਿੱਚ ਸਾਈਡ ਇਫੈਕਟ ਕੋਈ ਨਹੀਂ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਆ ਆਪ ਇਲਾਜ ਉਹਨਾਂ ਕੋਲੋਂ ਕਰਾਉਂਦਾ ਜਦੋਂ ਵੀ ਆਪ ਡਿੱਗਦਾ ਜਦੋਂ ਵੀ ਕਿਤੇ ਕੋਈ ਗੱਲ ਬਿਮਾਰੀ ਹੁੰਦੀ ਜਾ ਕੇ ਜਰਮਨ ਜਾਂ ਇੰਗਲੈਂਡ ਜਾ ਕੇ ਬਹਿ ਜਾਂਦਾ ਇਲਾਜ ਕਰਾਉਣ ਚਲੋ ਇੱਥੇ ਦਿੱਲੀ ਤਾਂ ਏਮਸ ਵਿੱਚ ਜਾਂਦਾ ਹੀ ਜਾਂਦਾ ਹਨਾ ਉੱਥੇ ਜਾ ਕੇ ਇਲਾਜ ਉਹਨਾਂ ਦੇ ਕੋਲੋਂ ਕਰਵਾਉਂਦਾ ਉਹ ਫਿਰ ਉਹਨਾਂ ਨੇ ਪਟੀਸ਼ਨ ਪਾਈ ਵੀ ਦੇਖੋ ਸਾਡੇ ਉੱਤੇ ਇਹ ਸਾਡੇ ਕੋਲੋਂ ਇਲਾਜ ਕਰਾਉਂਦਾ ਆਪਣਾ ਪ੍ਰੋਡਕਟ ਵੇਚਣ ਦੇ ਲਈ ਇਹ ਬੰਦਾ ਜਿਹੜਾ ਹੈ ਸਾਡੇ ਉੱਤੇ ਦੂਜਾ ਕਰਦਾ ਥੋਪਦਾ ਹੁਣ ਉਹਦੇ ਵਿੱਚ ਇਹ ਮਾਫੀ ਮੰਗ ਗਿਆ ਇਹਦਾ ਵਕੀਲ ਕਹਿੰਦਾ ਚਲੋ ਜੀ ਅੱਗੇ ਤੋਂ ਨਹੀਂ ਕਹਿੰਦੇ ਆਪਾਂ ਗੱਲੇ ਮੁਕਾਤੀ ਆ ਧੋਖਾ ਕੰਮ ਆ ਬਈ ਤੂੰ ਪੁਲਿਸ ਫੜ ਕੇ ਜਾਵੇ ਕੋਈ ਤੈਨੂੰ ਜਾਦੇ ਕੱਚਾ ਕਰ ਲਵੇ ਨਾ ਮਾਫੀ ਮੰਗ ਲਈ ਅੱਗੇ ਨੂੰ ਨਹੀਂ ਕਰਦੇ ਭਾਈ ਆ ਸਿੱਧਾ ਜਾ ਹੱਥ ਖੜੇ ਤਾਇਆ ਗੱਲ ਤੁਸੀਂ ਨੰਬਰ ਉਹਦਾ ਗੱਲ ਨੰਬਰ ਸਿਆਣਾ ਹੈ ਤੂੰ ਇਹ ਤਾਂ ਬਹੁਤ ਸਿਆਣਾ ਬਈ ਗੱਲ ਤੁਸੀਂ ਕਰਦੇ ਆ ਮਾਫੀਆਂ ਦੀ ਤੁਸੀਂ ਹਾਸੇ 'ਚ ਪਾਤੀ ਗੱਲ ਇਹ ਪਰ ਮੈਨੂੰ ਇੱਥੇ ਰੋਣਾ ਆਉਂਦਾ ਅੱਛਾ ਬਈ ਇਹ ਸਾਡੇ ਮੁਲਕ ਤੇ ਬਾਹਰਲੇ ਮੁਲਕਾਂ ਦੇ ਵਿੱਚ ਫਰਕ ਇਹ ਪੈ ਗਿਆ ਕਹਿੰਦਾ ਰੋਣ ਦਾ ਦਵਾਈਆਂ ਦਾ ਅੱਛਾ ਬਾਹਰਲੇ ਮੁਲਕਾਂ 'ਚ ਜਦੋਂ ਦਵਾਈਆਂ ਬਣਦੀਆਂ ਲੋਕਾਂ ਦੀ ਪਹਿਲਾਂ ਸਿਹਤ ਨੂੰ ਧਿਆਨ 'ਚ ਰੱਖਿਆ ਜਾਂਦਾ ਰਿਸਰਚਾਂ ਕੀਤੀਆਂ ਜਾਂਦੀਆਂ ਬੰਦੇ ਨੂੰ ਕਹਿੰਦੇ ਨਾ ਵੀ ਪਰਖ ਵਾਲੀਆਂ ਜੋ ਕੱਢ ਦਿੱਤਾ ਜਾਂਦਾ ਦਵਾਈਆਂ ਦੇ ਨਾਲ ਹੀ ਤਾਂ ਜਾ ਕੇ ਤੇ ਮਾਨਤਾ ਮਿਲਦੀ ਆ ਇਹਦਾ ਮਤਲਬ ਇਸੇ ਕਰਕੇ ਤਰੱਕੀ ਤੇ ਆ ਸਾਡੇ ਮੁਲਕਾਂ 'ਚ ਕੀ ਆ ਨਾਲ ਇੱਕ ਤਾਇਆ ਵਰਗਾ ਰੰਗ ਖਾਣਾ ਜਾਂ ਮਿਨਿਸਟਰ ਉੱਤੇ ਬਣਾ ਲਿਓ ਉਹ ਪ੍ਰਮਾਣਿਤ ਕਰ ਦਿੰਦਾ ਚਲੋ ਜੀ ਲੋਕਾਂ ਦੀ ਮਰਦੀ ਬੰਦਾ ਬਣ ਜਾ ਤੂੰ ਦੱਸਾਂ ਮੈਂ ਆਇਆ ਲੰਗੜੇ ਮੇਰੇ ਘਰ ਦੇ ਮੋਹਰ ਦੀਆਂ ਦੁਕਾਨਾਂ ਨੂੰ ਰੰਗ ਕਰਾਇਆ ਵੀ ਯਾਰ ਇਹਨੂੰ ਪਤਾ ਨਹੀਂ ਨਾਲੇ ਮੇਰੇ ਵਾਲ ਦਾ ਪਾਸਾ ਕਰਾਇਆ ਨਾਲ ਦੀ ਧਾਰੀ ਮਾਰ ਕੇ ਚੁੱਪ ਤਾਂ ਆਇਆ ਲੱਭੜ ਨੂੰ ਕੋਈ ਨਹੀਂ ਚੁੱਪ ਲੈ ਰੱਖਦੀ ਮੇਰੇ ਘਰ ਤੇਰੇ ਕੰਡੇ ਮੈਂ ਕੱਢੂ ਪਰ ਤਾਇਆ ਇਹਦੇ ਵਿੱਚ ਇਹ ਵੀ ਜਿੱਦਾਂ ਲੰਬੜ ਨੇ ਕਿਹਾ ਵੀ ਇੰਡੀਆ ਬਹੁਤ ਜ਼ਿਆਦਾ ਤਰੱਕੀ ਦੇ ਵਿੱਚ ਆ ਦਵਾਈਆਂ ਬਣਾਉਣ 'ਚ ਰਿਸਰਚਾਂ ਭਾਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਹੋਣ ਪਰ ਜਿਹੜੀਆਂ ਦਵਾਈਆਂ ਬਣਾਉਣ ਦੀ ਜਿਹੜੀ ਕਪੈਸਿਟੀ ਇੰਡੀਆ ਦੇ ਕੋਲ ਆ ਜਿਹੜੀ ਆ ਕਰੋਨਾ ਦੀ ਦਵਾਈ ਵੀ ਇੰਨੀ ਬਣ ਗਈ ਆ ਇਹ ਇੰਡੀਆ ਹੀ ਸਹਾਰ ਗਿਆ ਇੰਡੀਆ ਬਣਾ ਦਿੰਦਾ ਇੰਡੀਆ ਹੀ ਇੰਨਾ ਕੁਝ ਕਰ ਗਿਆ ਜਿੱਦਾਂ ਦੀ ਇੱਥੇ ਪ੍ਰਯੋਗਸ਼ਾਲਾਵਾਂ ਆ ਜਿੱਦਾਂ ਦੇ ਇੱਥੇ ਦੇ ਵਿਗਿਆਨੀ ਆ ਬਹੁਤ ਤਗੜਾ ਕੰਮ ਹੈ ਇਹਨਾਂ ਦੇ ਕੋਲੇ ਮਾਸਟਰ ਅਸਲ ਦੇ ਵਿੱਚ ਕੀ ਆ ਚਾਹੇ ਕੋਈ ਪਾਰਟੀ ਆ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਕੋਈ ਬਾਬਾ ਆ ਸਾਰੀ ਹੈਗੀ ਪੈਸੇ ਦੀ ਖੇਡ ਹਰ ਕੋਈ ਪੈਸੇ ਮਗਰ ਲੱਗਾ ਹੋਇਆ ਆ ਜਿਹੜੀ ਆਪਣੀ ਮੀਡੀਆ ਆ ਇਹਨੂੰ ਵੀ ਪੈਸਾ ਚਾਹੀਦਾ ਇਹਨੂੰ ਵਿਊ ਚਾਹੀਦੇ ਆ ਉਹ ਤਾਂ ਲੱਗੇ ਆ ਹੁਣ ਤੂੰ ਆਪ ਦੇਖ ਜਿਹੜਾ NDTV ਆ
ਹਨਾ, ਕਿੰਨਾ ਮਸ਼ਹੂਰ ਆ। ਉਹਦਾ ਇੱਕ ਪੱਤਰਕਾਰ ਆ ਰਵੀਸ਼ ਕੁਮਾਰ ਹੀ ਆ ਨਾ, ਆਹੋ ਏਦਾਂ ਨਹੀਂ ਨਾ ਆਹੋ, ਕਿੰਨੀਆਂ ਸੋਹਣੀਆਂ ਗੱਲਾਂ ਕਰਦਾ, ਕਿੰਨਾ ਸੱਚ ਬੋਲਦਾ। ਹੁਣ ਤੇ ਉਹ ਵੀ ਕਹਿੰਦੇ ਅਡਾਨੀ ਨੇ ਖਰੀਦ ਲਿਆ, ਬੱਲੇ ਬਈ। ਹਾਂ ਹੁਣ ਕੀ ਬਣੂਗਾ ਲੰਬੜਾ? ਮੈਂ ਅਖਬਾਰ ਛੱਡ ਦੇਣੀ ਆਪਣੀ, ਮੈਂ ਪੜ੍ਹਿਆ ਨਹੀਂ ਕਰਨੀ। ਨਹੀਂ ਉਹ ਟੀਵੀ ਚਲਾਉਂਦਾ ਸੀ, ਜੋ ਅਖਬਾਰ ਵੀ ਭੇਜਦੀ ਕਿਨੇ ਖਾ ਖੂ ਜਾਣੀ ਆ। ਦੇਖੀ ਖੋਤੀ ਦਾ ਗੁੱਸਾ ਕਿਵੇਂ ਆਤੇ। ਤਾਂ ਹੋਰ ਕੀ, ਮੈਂ ਤਾਂ ਗੁੱਸਾ ਰੰਗ ਤੇ ਵੀ ਆ। ਉਹਦੇ ਵਿੱਚ ਤਾਂ ਇਦਾਂ ਹੋਇਆ ਕਿ ਜਿਹੜੇ ਮਾਲਕ ਸੀ ਐਨਡੀਟੀਵੀ ਦੇ, ਨੋ ਡਾਊਟ ਕਿ ਅਜੇ ਤੱਕ ਲੱਗਦਾ ਇਹੀ ਸੀ ਵੀ ਐਨਡੀਟੀਵੀ ਜਿਹੜਾ ਆ ਉਹ ਗੱਲ ਅਜੇ ਕੋਰੀ ਕਰਦਾ, ਉਹ ਸਰਕਾਰਾਂ ਦੇ ਵਿਰੁੱਧ ਵੀ ਬੋਲ ਜਾਂਦਾ, ਜਦ ਕਿ ਜਿਹੜੇ ਬਾਕੀ ਚੈਨਲ ਆ ਉਹ ਨਹੀਂ ਬੋਲਦੇ, ਉਹ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਆ, ਮੋਦੀ ਸਰਕਾਰ ਨੂੰ ਬਹੁਤ ਜ਼ਿਆਦਾ ਕਰਦੇ ਆ ਉਹਦੀਆਂ ਜਿਹੜੀਆਂ ਗਲਤੀਆਂ, ਕਿਉਂਕਿ ਮੀਡੀਆ ਦਾ ਕੰਮ ਇਹ ਹੁੰਦਾ ਵੀ ਜਿਹੜੀਆਂ ਸਰਕਾਰਾਂ ਗਲਤੀਆਂ ਕਰਦੀਆਂ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹ ਸਿੱਧੇ ਰਸਤੇ ਚੱਲੇ, ਇਹੀ ਕੰਮ ਹੁੰਦਾ। ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੁੰਦੀ ਆ ਮੀਡੀਆ ਨੇ। ਪਰ ਐਨਡੀਟੀਵੀ ਇਹ ਵਧੀਆ ਤਰੀਕੇ ਨਾਲ ਰਵੀਸ਼ ਕੁਮਾਰ ਦਾ ਸ਼ੋਅ ਘੱਟੋ ਘੱਟ ਉਹ ਜ਼ਰੂਰ ਦੱਸਦਾ ਰਿਹਾ, ਭੰਡੀ ਪ੍ਰਚਾਰ ਕਰਦਾ ਰਿਹਾ ਇਹਨਾਂ ਦਾ, ਕਾਫੀ ਉਹ ਕਹਿੰਦਾ ਰਿਹਾ ਵੀ ਇਦਾਂ ਦੀ ਗੱਲਾਂ ਬਹੁਤ ਹੱਦ ਤੱਕ, ਹਨਾ, ਬਹੁਤ ਹੱਦ ਤੱਕ। ਹੁਣ ਉਹਦੇ ਵਿੱਚ ਅਡਾਨੀ ਨੇ ਕਹਿੰਦੇ ਵੀ ਸ਼ੇਅਰ ਖਰੀਦ ਲੈ, ਜਿੱਦਾਂ ਕਿਹਾ ਜਾ ਰਿਹਾ ਵੀ ਐਨਡੀਟੀਵੀ ਕੰਟਰੋਲ ਉਹਦੇ ਕੋਲ ਆ ਜਾਣਾ। ਕੰਟਰੋਲ ਕਿੱਦਾਂ ਆ ਜਾਣਾ ਵੀ 2008-9 ਦੇ ਵਿੱਚ ਇਹਦੇ ਜਿਹੜੇ ਮਾਲਕ ਸੀਗੇ ਰਾਏ, ਉਹ ਹਸਬੈਂਡ ਵਾਈਫ, ਉਹਨਾਂ ਨੇ ਕਰਜ਼ਾ ਲੈ ਲਿਆ ਕਿਸੇ ਕੰਪਨੀ ਦੇ ਕੋਲੋਂ। ਕਰਜ਼ਾ ਲੈ ਕੇ ਉਹਨਾਂ ਨੂੰ 10 ਸਾਲ ਦੀ ਮਿਆਦ ਰੱਖ ਦਿੱਤੀ ਵੀ 10 ਸਾਲਾਂ ਦੇ ਵਿੱਚ ਤੁਹਾਨੂੰ ਜਿਹੜਾ ਕਰਜ਼ਾ ਆਇਆ ਸੀ ਉਹ ਮੋੜ ਦੇਵਾਂਗੇ। ਉਹ 2019 ਦੇ ਵਿੱਚ ਮਿਆਦ ਜਿਹੜੀ ਆ ਉਹ ਖਤਮ ਹੋ ਗਈ। ਉਹਦੀ ਸ਼ਰਤ ਇਹ ਸੀ ਵੀ ਉਹ ਤੋਂ ਬਾਅਦ ਉਹ ਹਿੱਸੇਦਾਰ ਵੀ ਹੋ ਸਕਦੇ ਆ, ਉਹ ਸ਼ੇਅਰ ਜਿਹੜੇ ਆ ਉਹਦੇ ਹੋ ਸਕਦੇ ਆ। ਅਡਾਨੀਆਂ ਨੇ ਕੀ ਕੀਤਾ ਵੀ ਕਿਸੇ ਨੂੰ ਦੱਸੇ ਤੋਂ ਬਿਨਾ, ਉਹਨਾਂ ਨੂੰ ਮਾਲਕਾਂ ਨੂੰ ਪੁੱਛੇ ਤੋਂ ਬਿਨਾ, ਉਹ ਜਿਹੜੀ ਕੰਪਨੀ ਦੇ ਕੋਲੋਂ 29% ਜਿਹੜੇ ਸ਼ੇਅਰ ਆ ਉਹ ਖਰੀਦ ਲੈ, ਜਿਹੜੇ ਉਹਨਾਂ ਦੇ ਹਿੱਸੇ ਦੇ। ਕਿਹਾ ਇਹ ਵੀ ਜਾ ਰਿਹਾ ਆ ਵੀ ਜਿਹੜੇ ਸ਼ੇਅਰ ਆ ਇਹਨਾਂ ਦੀ ਹੁਣ ਜਿਹੜੀ ਅੱਗੇ ਹੈਗੀ ਆ 53% ਤੱਕ ਖਰੀਦਣ ਦੀ ਅੱਗੇ ਯੋਜਨਾ ਆ ਵੀ 53% ਤੱਕ ਅਸੀਂ ਖਰੀਦ ਲੈਣਾ ਇਹ। ਹੁਣ ਉਸ ਤੋਂ ਬਾਅਦ ਉਹ ਜਿਹੜੇ ਮਾਲਕ ਆ ਉਹ ਦੇਖ ਰਹੇ ਆ ਆਲਾ ਦੁਆਲਾ ਵੀ ਸਾਨੂੰ ਕੁਝ ਪਤਾ ਹੀ ਨਹੀਂ ਵੀ ਸਾਡੇ ਤੇ ਜਿੱਦਾਂ ਕਹ ਲਓ ਵੀ ਬਿਨਾਂ ਜਾਣੇ ਪਛਾਣੇ ਸਾਡੇ ਤੇ ਕਬਜ਼ਾ ਕਰ ਲਿਆ, ਵੀ ਇਹ ਤਾਂ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਇਹ ਲੋਕ ਕਹਿੰਦੇ ਨਾਲੇ ਮਾਸਟਰ ਵੀ ਮੁਕੇਸ਼ ਅੰਬਾਨੀ ਨੇ ਕੋਈ ਕੰਪਨੀ ਕਰਜ਼ਾ ਦਿੱਤਾ ਸੀ ਇਹਨਾਂ ਨੂੰ। ਨਹੀਂ, ਕੰਪਨੀ ਜਿਹੜੀ ਇੱਕ ਹੋਰ ਸੀ, ਉਹ ਜਿਹੜੀ ਕੰਪਨੀ ਆ ਉਹ ਏਦਾਂ ਪ੍ਰਾਈਵੇਟ ਹੀ ਸੀ ਕੋਈ। ਹਾਂ, ਉਹ ਤੋਂ ਬਾਅਦ ਵਿੱਚ ਹੁਣ ਅਡਾਨੀਆਂ ਦੇ ਹੱਥ ਦੇ ਵਿੱਚ ਆ ਗਈ ਆ। ਪਰ ਹੁਣ ਦੇਖੋ ਚਾਹੇ ਅੰਬਾਨੀਆਂ ਕੋਲ ਹੋਵੇ ਚਾਹੇ ਅਡਾਨੀਆਂ ਕੋਲ, ਉਹਨਾਂ ਤਾਂ ਆਪਣੇ ਹਿਸਾਬ, ਉਹਨਾਂ ਲਈ ਸਰਕਾਰ ਕੋਈ ਵੀ ਹੋਵੇ, ਕਾਰਪੋਰੇਟ ਨੇ ਤਾਂ ਆਪਣੇ ਹਿੱਤਾਂ ਦੇ ਲਈ ਵਰਤਣੀਆਂ, ਤੇ ਸਾਨੂੰ ਮੀਡੀਆ ਜਿਹੜਾ ਅਫੈਕਟ ਨਾ ਕਰੇ, ਸਾਨੂੰ ਜਿਹੜਾ ਪ੍ਰਭਾਵਿਤ ਨਾ ਕਰੇ। ਇਹ ਇਦਾਂ ਨਹੀਂ ਆਪਾਂ ਕਹਿ ਸਕਦੇ ਵੀ ਗੱਲ ਸਿੱਧੀ ਆ ਮਾਸਟਰ। ਹੁਣ ਮੋਦੀ ਆਪਣਾ ਲਾਲਾ, ਹਾਂਜੀ, ਅਡਾਨੀ ਤੇ ਅੰਬਾਨੀ ਦੀ ਉਹਨਾਂ ਨੂੰ ਸਪੋਰਟ ਵਾ ਕਿਸੇ ਹੱਦ ਤੱਕ, ਹਾਂਜੀ, ਸਾਰੇ ਜਾਣਦੇ ਆ, ਸਾਰੇ ਕਹਿੰਦੇ ਆ। ਜੇ ਉਹ ਟੀਵੀ ਚੈਨਲ ਅਡਾਨੀ ਕੋ ਚਲ ਗਿਆ, ਕੀ ਫੇਰ ਮੁੜ ਕੇ ਇੰਡੀਪੈਂਡੈਂਟ ਰਹਿ ਜੂਏ? ਨਹੀਂ, ਉਹ ਤਾਂ ਫੇ ਹੁੰਦਾ ਹੀ ਮਾਲਕਾਂ ਦਾ ਫੇ ਆਪਣੇ ਹਿਸਾਬ ਦੇ ਨਾਲ ਚੱਲਣਾ। ਪਰ ਇਦਾਂ ਆ ਤਾਇਆ ਹਰਿਆ ਬੂਟ ਰਹੇ ਹੋ ਰਹੀ ਕੋਈ ਨਾ ਕੋਈ ਤਾਂ ਫੇਰ ਵੀ ਕੋਈ ਨਾ ਕੋਈ ਖੁੰਬ ਜਿਹੜੀ ਉੱਗਣੀ ਹੁੰਦੀ ਆ ਉਹਦੇ ਵਿੱਚ, ਉਹ ਜਿਹੜਾ ਥਾਂ ਆ ਉਹ ਹੋਰ ਇਸ ਕਰਕੇ ਘਬਰਾਉਣ। ਮੈਂ ਤਾਂ ਕੋਈ ਹੋਰ ਹੀ ਗੱਲ ਸੁਣੀ ਆ, ਉਦਾਂ ਸਹਿਮਤ ਮੈਂ ਮਾਸਟਰ ਨਾਲ ਵੀ ਹੈਗਾ ਤਾਂ ਤੈਨਾਂ ਘੱਟ ਸਹਿਮਤ ਆ, ਤੂੰ ਰੰਗ ਖਾਂਦਾ ਤੂੰ। ਮੈਂ ਕੋਈ ਹੋਰ ਗੱਲ ਸੁਣੀ ਆ ਵਿੱਚੋਂ, ਮਸਲਾ ਕਹਿੰਦੇ ਇਹ ਵੀ ਆ, ਮੈਂ ਅਖਬਾਰਾਂ ਪੜ੍ਹ ਲੈਂਦਾ ਨਾ, ਮਾਟਰ ਦਾ ਘੋਟਾ ਲੱਗ ਗਿਆ ਹੈ, ਨਿਆਣੇ ਕੁੱਟੇ ਇਹਨਾਂ ਨੇ, ਹੋਰ ਤਾਂ ਕੋਈ ਖਾਦਾ ਨਹੀਂ ਜਾਂ ਟਿਊਸ਼ਨਾਂ ਤੋਂ ਪੈਸੇ ਬਣਾ ਲਏ। ਮੈਂ ਫੇਰ ਵੀ ਕੋਈ ਪਤੇ ਦੀ ਗੱਲ ਵਿੱਚੋਂ ਕੱਢ ਲੈਂਦਾ ਹੁੰਦਾ, ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਨਾ ਇਹਨਾਂ ਨਾਲ ਅਖਬਾਰਾਂ ਚੋਂ। ਹਜੇ ਵੀ ਕੁਝ ਅਖਬਾਰਾਂ ਬਚੀਆਂ ਹੋਈਆਂ ਆ, ਕੱਲ ਨੂੰ ਉਹ ਵੀ ਖਰੀਦ ਲੈਣ ਦਾ ਪਤਾ ਨਹੀਂ। ਉਹ ਕਹਿੰਦੇ ਵੀ ਜਿਹੜਾ ਅੰਬਾਨੀ ਹੁੰਦਾ ਸੀਗਾ ਉਹਦੇ ਕੋਲ ਤਾਂ ਨਿਊਜ਼ 18 ਵਰਗੇ ਏਦਾਂ ਦੇ ਪਤਾ ਨਹੀਂ ਕਿੰਨੇ ਕੁ ਚੈਨਲ ਸੀਗੇ ਵੀ ਉਹਨੇ ਕਬਜ਼ਾ ਕਰ ਲਿਆ ਸੀ। ਤੇ ਇਹਨਾਂ ਦੀ ਅੰਬਾਨੀ ਤੇ ਅਡਾਨੀ ਦੀ ਚਾਹੇ ਦੋਸਤ ਉੱਪਰਲੇ ਦੇ ਹੈਗੇ ਆ, ਇਹ ਮੀਡੀਆ ਦੇ ਵਿੱਚ ਜਿਹੜਾ ਅਡਾਨੀ ਸੀ ਨਾ, ਉਹਨੂੰ ਲੱਗਦਾ ਸੀ ਕਿ ਮੈਂ ਹਜੇ ਤਾਂ ਨੀਵਾਂ ਆ, ਵੀ ਮੇਰੀ ਗੱਲ ਨੂੰ ਚੱਕਣ ਵਾਲਾ ਕੋਈ ਹੈ ਨਹੀਂਗਾ। ਸੋ ਇਹ ਪਿਛਲੇ ਕਾਫੀ ਸਮੇਂ ਤੋਂ ਕੁਐਤ ਕਰਦੇ ਸੀਗਾ ਕਿ ਮੇਰੇ ਹੱਥ 'ਚ ਕੋਈ ਇਹੋ ਜਿਹੀ ਗੀਟੀ ਪੈ ਜਾਵੇ ਜਿਹੜਾ ਮੈਨੂੰ ਬਰਾਬਰੀ ਤੇ ਲੈ ਆਵੇ। ਤੇ ਜਿੱਦਾਂ ਹੀ ਗੀਟੀ ਪਈ ਆ ਮਾਟਰਾ, ਉਦਾਂ ਹੀ ਇਹਨਾਂ ਦਾ ਜਿਹੜਾ ਮਾਰਕੀਟਿੰਗ ਮੈਨੇਜਰ ਹੈ ਉਹਨੇ ਕਹਿ ਦਿੱਤਾ ਕਿ ਹੁਣ ਅਸੀਂ ਆਪਣੇ ਚੈਨਲ ਨੂੰ ਐਨਡੀਟੀਵੀ ਨੂੰ ਨੰਬਰ 1 ਤੇ ਲੈ ਕੇ ਜਾਵਾਂਗੇ। ਪਰ ਦੇਖ ਲਓ ਭਾਰਤ ਵਾਸੀਓ, ਕਦੀ ਐਨਡੀਟੀਵੀ ਤੇ ਨੰਬਰ 1, 2 ਤੇ 3 ਦੀ ਗੱਲ ਹੋਈ ਸੀ? ਕਦੀ ਟੀਆਰਪੀ ਦੀ ਗੱਲ ਹੋਈ ਸੀ? ਨਹੀਂ। ਇਹ ਤਾਂ ਤਾਇਆ ਰੰਗ ਖਾ ਗਿਆ। ਲੈ ਲੈ ਲੈ, ਉਹੀ ਗੱਲ ਮੁੜ ਕੇ ਬੇਟੀਗਾ ਖੋਤੀ ਦਾ ਗੁੱਸਾ ਕਿਵੇਂ ਹਾਰਦੇ ਹੈ ਤਾਇਆ? ਹਰ ਗੱਲ ਮੁੜ ਕੇ ਬੇਤੇ ਲਾਉਣਾ ਕਜਾ ਚੁੱਪ ਕਰ ਜਾ। ਕਰਪਸ਼ਨ ਕਰੋ ਸਟਾਰਟ ਹੁੰਦੀ ਆ ਤਾਇਆ। ਮੈਨੂੰ ਇੱਕ ਗੱਲ ਆ, ਤੂੰ ਕਦੇ ਉਹਨੂੰ ਕੁੱਤਾ ਕਹਿ ਦਿੰਦਾ, ਕਦੀ ਖੋਤਾ ਕਹਿ ਦਿੰਦਾ, ਕਦੇ ਮੱਛੀ ਕਹਿ ਦਿੰਦਾ, ਤੂੰ ਕੋਈ ਬੰਦੇ ਬੁੰਡੇ ਵਾਲਾ ਵੀ ਕਹਿ ਦੇ ਉਹਨੂੰ। ਗੱਲ ਜੋ ਹੈਗਾ ਮੈਨੂੰ ਬੁਲਾ ਲੈਣਾ। ਅੱਛਾ, ਜੋ ਤੇਰਾ ਦਿਲ ਕਰਦਾ ਉਹ ਬਣਾ ਲੈਣਾ, ਬੁਲਾ ਨਹੀਂ ਲੈਣਾ ਤਾਇਆ, ਦੱਸਾਂ ਮੈਂ। ਹਾਂ, ਐਨੀਵੇ ਉਹਦਾ ਜਿੱਦਾਂ ਮਰਜੀ ਆ, ਲੰਬੜ ਤੋਂ ਬਿਨਾਂ ਰੌਣਕਾਂ ਨਹੀਂ ਲੱਗਦੀ ਨਾ। ਠੀਕ ਆ, ਇਹ ਵੱਖਰੀ ਗੱਲ ਆ, ਘਰੋਂ ਛੱਤਰ ਖਾ ਕੇ ਆਉਂਦਾ, ਪਰ ਪਿੰਡੇ ਸਾਰਿਆਂ ਨੇ ਕੋਈ ਦੱਸਦਾ ਕੋਈ ਨਹੀਂ ਦੱਸਦਾ। ਇਹ ਪੀਪਾ ਬੰਦਾ ਦੱਸ ਦਿੰਦਾ ਆ, ਲੰਬੜਾ ਚੱਲ ਆਓ ਚਾਹ ਪਾਣੀ ਬੜਾ ਚੱਲ ਕੇ ਮੈਨੂੰ
ਆ ਇੰਨੀ ਲਾਤੀ ਹੁਣ ਕਸਰਿਆ ਚਾਹ ਦੀ ਆ ਜਾ ਬਾਕੀ ਉੱਥੇ ਲਾਵਾਂਗੇ ਚੱਲ ਕੇ ਨਾਲੇ ਵਾਲੀਆ ਤੇਰੇ ਕਸੁੰਨ ਫਿਰਨੇ ਵਾਲੇ ਹੋਏ ਵਾ ਢਾਬੇ ਤੇ ਚੱਲਦੇ ਆ। ਮੇਰੇ ਨਾਲ ਉਂਗਲਾਂ ਕਰ ਕੁੱਤਾ ਬਿੱਲਾ ਕਰਦਾ ਤੂੰ ਉਹ ਮੈਂ ਤੈਨੂੰ ਨਹੀਂ ਕਹਿੰਦਾ ਭਾਈ ਮੇਰੇ ਤਾਈ ਦੀ ਗੱਲ ਆਦਾ ਆ ਲੰਬੜਾ ਇਹ ਬਗਾਨਿਆਂ ਦੇ ਮਗਰ ਲੱਗ ਕੇ ਆਪਾਂ ਦੋਸਤੀ ਨਹੀਂ ਖਰਾਬ ਕਰਨੀ ਆਪਾਂ ਨੂੰ ਚੱਕਦਾ ਅੰਬਲੇ ਤਾਇਆ ਹੁਣ ਮੇਰੇ ਨਾਲ ਦੌੜਦੀ ਚਾਹ ਦੇ ਚੱਕਰ 'ਚ